ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415909-0503। ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ, ਹਰਜੀਤ ਸਿੰਘ ਲੈਥਰਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇਕਰ ਕਰਜ਼ਾ ਤੇ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 1888-888-9914 ਦੇ ਉੱਤੇ। ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਮਲਜੀਤ ਕੌਰ ਰੈਲਟਰ ਇੰਡੀਆਨਾ। ਤੇ ਇਹ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ, ਉਹ ਪਿਛਲੇ ਵੀਕਐਂਡ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ, ਚੜ੍ਹਾਈ ਕਰ ਗਿਆ ਸੀ ਤੇ ਉਹਨਾਂ ਦਾ ਜਿਹੜਾ ਫਿਊਨਰਲ ਆ ਉਹ ਜਨਵਰੀ 9 ਨੂੰ ਵਾਸ਼ਿੰਗਟਨ ਨੈਸ਼ਨਲ ਕੈਥੇਡਰਲ ਜਿਹੜਾ ਆ ਉੱਥੇ ਹੋਊਗਾ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਉਹਨਾਂ ਦੇ ਸੰਬੰਧ ਦੇ ਵਿੱਚ ਦੁੱਖ ਜ਼ਾਹਰ ਕੀਤਾ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਕਾਰਟਰ ਨੇ ਉਹਨਾਂ ਨੂੰ ਕਿਹਾ ਸੀ ਵੀ ਜਦੋਂ ਉਹਨਾਂ ਦਾ ਮੌਤ ਹੋਈ ਤੇ ਉਹਦੇ ਉੱਤੇ ਯੂਲੋਜੀ ਜੋ ਬੋਲਣਾ ਆ ਉਹ ਜੋ ਬਾਈਡਨ ਹੁਣੀ ਬੋਲਣ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੋਣਾ ਨੇ ਵੀ ਦੁੱਖ ਜ਼ਾਹਰ ਕੀਤਾ ਆ ਤੇ ਆਉਣ ਵਾਲੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਵੀ ਜਿਮੀ ਕਾਰਟਰ ਦੀ ਸਿਫਤ ਕੀਤੀ ਆ। ਉਹਨਾਂ ਨੇ ਕਿਹਾ ਵੀ ਜਿਮੀ ਕਾਰਟਰ ਨੇ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ 100 ਸਾਲਾਂ ਦੇ ਹੋ ਕੇ ਉਹਨਾਂ ਦੀ ਜਿਹੜੀ ਮੌਤ ਹੋਈ ਆ, 100 ਈਅਰ। ਤੇ ਜਿਮੀ ਕਾਰਟਰ ਇੱਕ ਇਦਾਂ ਦਾ ਪ੍ਰੈਜ਼ੀਡੈਂਟ ਹੋਇਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਸ ਨੇ ਪ੍ਰੈਜ਼ੀਡੈਂਟ ਜਦੋਂ ਉਹਨਾਂ ਦੀ ਟਰਮ ਖਤਮ ਹੋ ਗਈ ਸੀ ਉਹ ਤੋਂ ਬਾਅਦ ਬਹੁਤ ਸਾਲ, ਉਹ 20-25 ਸਾਲ ਲੋਕਾਂ ਦੇ ਲਈ ਘਰ ਬਣਵਾਉਂਦੇ ਰਹੇ। ਜਿਹੜੇ ਲੋਕ ਗਰੀਬ ਲੋਕ ਆ ਜਾਂ ਜਿਨ੍ਹਾਂ ਦੇ ਕੋਲ ਘਰ ਹੈ ਨਹੀਂ, ਹੋਰ ਮੁਲਕਾਂ ਵਿੱਚ, ਸਾਊਥ ਅਮਰੀਕਾ ਦੇ ਕਈ ਮੁਲਕਾਂ ਵਿੱਚ ਉਹ ਖੁਦ ਜਿਹੜਾ ਆ ਥੋੜਾ ਮੇਖਾਂ ਲੈ ਕੇ ਜਿਹੜੇ ਖੁਦ ਬਣਾਉਂਦੇ ਰਹੇ, ਜਦ ਕਿ ਉਹਨਾਂ ਦੀ ਉਮਰ ਵੀ ਕਾਫੀ ਸੀਗੀ। ਤੇ ਅਮਰੀਕਾ ਦੇ 39ਵੇਂ ਪ੍ਰੈਜ਼ੀਡੈਂਟ ਸੀਗੇ, ਆਪਣੇ ਪਰਿਵਾਰ ਦੇ ਕੋਲ ਹੀ ਸੀਗੇ ਪਲੇਨਜ਼ ਜਾਰਜੀਆ ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੋਈ ਆ। ਤੇ ਇਹ ਵੀ ਕਹਿੰਦੇ ਵੀ ਅਮਰੀਕਾ ਦੇ ਇਤਿਹਾਸ ਵਿੱਚ ਆ ਵੀ ਸਭ ਤੋਂ ਲੰਮਾ ਸਮਾਂ ਜਿਹੜੇ ਆ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੁਣੀ ਜੀਏ ਹੈਗੇ ਆ, 100 ਈਅਰ। ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਉਹ ਮੈਨ ਆਫ ਪ੍ਰਿੰਸੀਪਲਸ ਤੇ ਹਿਊਮੈਲਿਟੀ ਵਾਲੇ ਜਿਹੜੇ ਮੰਨਣ ਵਾਲੇ ਲੋਕ ਸੀਗੇ। ਤੇ ਜਨਵਰੀ 9 ਨੂੰ ਨੈਸ਼ਨਲ ਡੇ ਆਫ ਮੋਰਨਿੰਗ ਜੋ ਰੱਖਿਆ ਗਿਆ ਆ ਸਾਬਕਾ ਰਾਸ਼ਟਰਪਤੀ ਦੀ ਯਾਦ ਦੇ ਵਿੱਚ। 2023 ਦੇ ਵਿੱਚ ਮਾਰਚ ਵਿੱਚ ਕਹਿੰਦੇ ਵੀ ਕਾਰਟਰ ਹੋਣਾ ਨੇ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਆ ਤੁਸੀਂ ਜ਼ਰੂਰ ਉੱਥੇ ਜਿਹੜੇ ਸ਼ਬਦ ਜੋ ਵੀ ਬੋਲਣੇ ਆ ਉਹ ਬੋਲਿਓ। ਤੇ ਜਦੋਂ ਪਹਿਲੀ ਵਾਰੀ ਬਾਈਡਨ ਹੁਣੀ ਸੈਨੇਟਰ ਬਣੇ ਸੀ ਉਸ ਟਾਈਮ 1976 ਦੇ ਵਿੱਚ, ਅੱਜ ਤੋਂ 48 ਸਾਲ ਪਹਿਲਾਂ, ਉਸ ਟਾਈਮ ਜਿਹੜੇ ਜਿਮੀ ਕਾਰਟਰ ਹੋਣੀ ਸੀ ਉਹਨਾਂ ਨੇ ਜੋ ਬਾਈਡਨ ਉਹਨਾਂ ਨੂੰ ਐਂਡੋਰਸ ਕੀਤਾ ਸੀ। ਤੇ ਜਿਮੀ ਕਾਰਟਰ ਕਹਿੰਦੇ ਵੀ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਵਧੀਆ ਉਦਾਹਰਨ ਲੋਕਾਂ ਲਈ ਛੱਡ ਕੇ ਗਏ ਆ। ਸਿੰਪਲ ਲਿਵਿੰਗ ਸੀ, ਡੀਸੈਂਸੀ, ਸਿੰਪਲ ਡੀਸੈਂਸੀ, ਇਹ ਉਹਨਾਂ ਨੇ ਜਿਹੜਾ ਬਾਰ-ਬਾਰ ਕਿਹਾ ਹੈਗਾ।
ਵਾਸ਼ਿੰਗਟਨ ਨੈਸ਼ਨਲ ਕੈਥੇਡਰਲ ਜੋ ਕੁਛ ਮੀਲ ਹੀ ਆ ਨਾਰਥ ਆਫ ਵਾਈਟ ਹਾਊਸ, ਉੱਥੇ ਬਹੁਤ ਸਾਰੇ ਜਿਹੜੇ ਸਟੇਟ ਦੇ ਫਿਊਨਰਲਸ ਹੁੰਦੇ ਹੈਗੇ ਆ, ਜਿਹਦੇ ਵਿੱਚ ਸਾਬਕਾ ਰਾਸ਼ਟਰਪਤੀ ਜਿਵੇਂ ਕਿ ਆਈਜ਼ਨਹੋਵਰ, ਰੋਨਲਡ ਰੀਗਨ, ਜਰਾਲਡ ਫੋਰਡ, ਜਾਰਜ H.W. ਬੁਸ਼, ਇਹਨਾਂ ਦਾ ਸਾਰਿਆਂ ਦਾ ਜਿਹੜਾ ਉੱਥੇ ਫਿਊਨਰਲ ਹੋਇਆ ਹੈਗਾ। ਕਾਰਟਰ ਉਹਨਾਂ ਨੂੰ ਬਾਅਦ ਦੇ ਵਿੱਚ ਜਾਰਜੀਆ 'ਚ ਜਿਹੜਾ ਆ ਦਵਾਇਆ ਜਾਊਗਾ, ਜਿੱਥੇ ਉਹਨਾਂ ਦੀ ਜਿਹੜੀ ਵਾਈਫ ਦੀ ਜਿਹੜਾ ਫਿਊਨਰਲ ਹੋਇਆ ਸੀ, ਜਿੱਥੇ ਉਹਨਾਂ ਦੀ ਬੋਡੀ ਪਈ ਹੈਗੀ ਆ, ਰੱਖੀ ਗਈ ਹੈਗੀ ਆ। ਰੋਜ਼ਲਿਨ ਕਾਰਟਰ ਦੀ, ਜੋ ਪਿਛਲੇ ਸਾਲ ਉਹਨਾਂ ਦੀ ਮੌਤ ਹੋਈ ਸੀ, 96 ਸਾਲਾਂ ਦੀ ਸੀ, ਤੇ 77 ਸਾਲ ਉਹਨਾਂ ਦੀ ਮੈਰਿਡ ਲਾਈਫ ਰਹੀ ਆ। ਤੁਸੀਂ ਦੇਖੋ 77 ਸਾਲ, 77 years ਉਹ ਮੈਰਿਡ ਲਾਈਫ 'ਚ ਰਹੇ ਆ। ਤੇ ਉਹਨਾਂ ਦੀ ਵਾਈਫ ਦੀ ਡੈਥ ਹੋਈ ਜਦੋਂ ਉਹ 96 year old ਸੀ, ਤੇ ਜਿਮੀ ਕਾਰਟਰ ਉਹਨਾਂ ਦੀ ਹੁਣ ਜਦੋਂ ਮੌਤ ਹੋਈ ਆ, ਉਹ 100 ਸਾਲਾਂ ਦੀ ਉਹਨਾਂ ਦੀ ਉਮਰ ਸੀ। ਜੀ, ਇਸੇ ਤਰ੍ਹਾਂ ਜਦੋਂ ਇੰਡੀਆ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਹਰਿਆਣੇ ਦੇ ਵਿੱਚ ਇੱਕ ਵਾਰੀ ਗਏ ਸੀਗੇ, ਤੇ ਉਹਨਾਂ ਦੇ ਸਨਮਾਨ ਦੇ ਵਿੱਚ ਹਰਿਆਣੇ ਵਾਲਿਆਂ ਨੇ ਆਪਦੇ ਪਿੰਡ ਦਾ ਨਾਂ ਹੀ ਕਾਰਟਰਪੁਰੀ ਰੱਖ ਦਿੱਤਾ ਸੀਗਾ। ਮਤਲਬ ਇਹ ਵੀ ਇੱਕ ਗੱਲ ਉਹਨਾਂ ਦੇ ਨਾਲ ਜੁੜਦੀ ਹੈ। ਤੇ ਉਸ ਤੋਂ ਬਾਅਦ ਉਹ ਇਹ ਦੌਰਾ ਜਿਹੜਾ ਉਹਨਾਂ ਨੇ ਕੀਤਾ ਸੀਗਾ 3 ਜਨਵਰੀ 1978 ਨੂੰ ਕੀਤਾ ਸੀਗਾ, ਜਦੋਂ ਰੋਜ਼ਲਿਨ ਕਾਰਟਰ ਵੀ ਉਹਨਾਂ ਦੇ ਨਾਲ ਸੀਗੇ। ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਪਿੰਡ ਵਾਲਿਆਂ ਦੇ ਨਾਲ ਇਹ ਰਾਸ਼ਟਰਪਤੀ ਕਾਰਟਰ ਆ ਜਿਹੜੇ, ਉਹ ਬਾਕੀ ਕਾਰਜਕਾਲ ਦੇ ਦੌਰਾਨ ਵੀ ਵਾਈਟ ਹਾਊਸ ਦੇ ਸੰਪਰਕ ਦੇ ਵਿੱਚ ਰਹੇ। ਇਸ ਟਾਈਮ ਜਿਨ੍ਹਾਂ ਦੇ ਪਰਿਵਾਰ ਦੀ ਤੁਸੀਂ ਗੱਲ ਕੀਤੀ ਹੈ, ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ 11 ਪੋਤੇ ਪੋਤੀਆਂ ਤੇ 14 ਪੜਪੋਤੇ ਉਹ ਪੜਪੋਤੇ ਤੇ ਪੜਪੋਤੀਆਂ ਛੱਡ ਗਏ ਨੇ। ਤੇ ਉਹਨਾਂ ਦੇ ਜਿਹੜਾ ਚਲਾਣਾ ਉਹ ਉਹਨਾਂ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਹੀ ਲੋਕਾਂ ਨੇ ਜਿਹੜਾ ਉਹ ਦੁੱਖ ਦਾ ਇਜ਼ਹਾਰ ਕੀਤਾ। ਕੁਛ ਹੀ ਦਿਨਾਂ ਦੇ ਵਕਫੇ ਦੇ ਵਿੱਚ ਵਰਲਡ ਦੇ 2 ਅਹਿਮ ਜਿਹੜੇ ਵੱਡੇ ਲੀਡਰ ਸੀਗੇ, ਉਹ ਇਸ ਦੁਨੀਆ ਦੇ ਵਿੱਚ ਅਲਵਿਦਾ ਆਖ ਗਏ ਨੇ ਇਸ ਸੰਸਾਰ ਨੂੰ, ਜਿਨ੍ਹਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ, ਜਿਹੜੇ ਕਿ ਬਹੁਤ ਉੱਚੇ ਰੁਤਬੇ ਤੇ ਰਹੇ, ਤੇ ਨਾਲ ਹੀ ਉਹਨਾਂ ਨੇ ਵੱਡੀਆਂ ਜਿਹੜੀਆਂ ਵੈਲਿਊਜ਼ ਦੁਨੀਆ ਨੂੰ ਦੱਸੀਆਂ, ਤੇ ਆਰਥਿਕਤਾ ਦੇ ਉਹ ਡਾਕਟਰ ਮੰਨੇ ਜਾਂਦੇ ਸੀਗੇ, ਭਾਰਤ ਦੀ ਆਰਥਿਕਤਾ ਦੇ ਖਾਸ ਤੌਰ ਤੇ। ਤਾਂ ਉਹ ਤੇ ਉਸ ਤੋਂ ਬਾਅਦ ਕਾਰਟਰ ਜਿਹੜੇ ਨੇ, ਸੋ 2 ਪੋਲੀਟੀਕਲ ਸ਼ਖਸੀਅਤਾਂ ਜਿਹੜੀਆਂ ਨੇ ਉਹ ਇਸ ਜਿਹੜਾ ਸਾਲ ਆ ਆਪਣਾ 2024, ਇਹ ਆਖਰੀ ਇਸ ਟਾਈਮ ਪੜਾਅ ਦੇ ਉੱਤੇ ਹੈ। ਆਖਰੀ ਪੜਾਅ ਦੇ ਦਰਮਿਆਨ ਉਹ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ। ਜੀ, ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਜੋ ਡੋਨਲਡ ਟਰੰਪ ਆ, ਉਹਨਾਂ ਨੇ ਆਪਣਾ ਜਿਹੜਾ ਟਰੂਥ ਸੋਸ਼ਲ ਅਕਾਊਂਟ ਆ, ਉਹਦੇ ਉੱਤੇ ਇਹ ਲਿਖਿਆ ਵੀ ਮੈਨੂੰ ਨਿਊਜ਼ ਜਦੋਂ ਪਤਾ ਲੱਗੀ ਪ੍ਰੈਜ਼ੀਡੈਂਟ ਜਿਮੀ ਕਾਰਟਰ ਉਹਨਾਂ ਦੀ ਜਾਣ ਦੀ, ਕਹਿੰਦੇ ਵੀ ਉਹ ਉਹਨਾਂ ਵਿੱਚੋਂ ਇੱਕ ਆ ਸਾਡੇ ਸਾਰੇ ਗਰੁੱਪਾਂ ਚੋਂ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਅਮਰੀਕਾ ਦਾ ਹੋਣ ਦਾ ਮਾਣ ਮਿਲਿਆ ਹੈ। ਬੜਾ ਐਕਸਕਲੂਸਿਵ ਕਲੱਬ ਹੈਗਾ ਇਹ ਸਾਡਾ, ਤੇ ਆਪਣੇ ਗ੍ਰੇਟ ਨੇਸ਼ਨ ਨੂੰ ਲੀਡ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਹੈਗਾ। ਉਹਨਾਂ ਨੇ ਕਿਹਾ ਭਈ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਸੀ, ਉਹਨਾਂ ਨੂੰ ਬਹੁਤ ਸਾਰੇ ਜਿਹੜੇ ਚੈਲੰਜਸ ਸੀਗੇ ਉਸ ਟਾਈਮ ਦੇ ਉੱਤੇ, ਤੇ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਅਮਰੀਕਨ ਜ਼ਿੰਦਗੀਆਂ ਨੂੰ ਇੰਪਰੂਵ ਕਰਨ ਦੇ ਲਈ। ਸੋ ਉਹਦੇ ਲਈ ਅਸੀਂ ਹਮੇਸ਼ਾ ਹੀ ਉਹਨਾਂ ਦੇ ਕਾਰਜਦਾਰ ਹੈਗੇ ਆ। ਮਿਲਾਨੀਆ ਤੇ ਡੋਨਲਡ ਟਰੰਪ ਹੁਣੀ ਕਹਿੰਦੇ ਉਹ ਖੁਦ ਕਾਰਟਰ ਫੈਮਿਲੀ ਦੇ ਨਾਲ ਦੁੱਖ ਜ਼ਾਹਰ ਕਰਦੇ ਹੈਗੇ ਆ, ਤੇ ਸਾਡੀਆਂ ਜਿਹੜੀਆਂ ਅਰਦਾਸਾਂ ਆ ਉਹ ਉਹਨਾਂ ਦੇ ਲਈ ਹੈਗੀਆਂ ਆ। ਪ੍ਰੈਜ਼ੀਡੈਂਟ ਜਿਮੀ ਕਾਰਟਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, 100 ਸਾਲਾਂ ਦੇ ਸੀ। ਉਹਨਾਂ ਨੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਵਾਰ ਮੈਂ ਉਹਨਾਂ ਦੇ ਨਾਲ ਪੋਲੀਟੀਕਲੀ ਤੇ ਫਿਲੋਸੋਫੀਕਲੀ ਡਿਸਐਗਰੀ ਵੀ ਕਰਦਾ ਸੀ, ਪਰ ਜੋ ਕੁਝ ਉਹਨਾਂ ਨੇ ਮੁਲਕ ਦੇ ਲਈ ਕੀਤਾ ਹੈਗਾ ਆਪਣੀ ਇੰਨੀ ਉਮਰ ਦੇ ਵਿੱਚ, ਉਹਨਾਂ ਦੇ ਲਈ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਐਪਰੀਸ਼ੀਏਟ ਕਰੀਏ। ਸੋ ਜਿਮੀ ਕਾਰਟਰ ਲੋਕਾਂ ਦਾ ਪ੍ਰੈਜ਼ੀਡੈਂਟ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਮੌਕਾ ਮਿਲਿਆ ਜ਼ਰੂਰ ਪੁਰਾਣੀਆਂ ਯੂਟਿਊਬਸ ਜਾਂ ਕੱਢ ਕੇ ਦੇਖਿਓ ਕਿਸ ਤਰ੍ਹਾਂ ਉਹ ਪ੍ਰੈਜ਼ੀਡੈਂਟ ਟਰਮ ਖਤਮ ਹੋਣ ਤੋਂ ਬਾਅਦ ਸਾਊਥ ਅਮਰੀਕਾ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਗਰੀਬ ਲੋਕਾਂ ਦੇ ਜਾ ਕੇ ਘਰ ਬਣਾਉਂਦੇ ਰਹੇ, ਫ੍ਰੀ ਘਰ ਬਣਾਉਂਦੇ ਰਹੇ। ਉਹਨਾਂ ਦੀ ਜਿਹੜੀ ਫਾਊਂਡੇਸ਼ਨ ਸੀ ਉੱਥੋਂ, ਤੇ ਖੁਦ ਆਪ ਘਰ ਬਣਾਉਣ ਦੇ ਵਿੱਚ ਹਿੱਸਾ ਪਾਉਂਦੇ ਸੀ। ਹਾਲਾਂਕਿ ਉਹ ਕਾਫੀ ਬਜ਼ੁਰਗ ਸੀਗੇ, ਤੁਹਾਨੂੰ ਹੁਣ ਪਤਾ ਹੀ ਆ ਵੀ ਉਮਰ ਉਹਨਾਂ ਦੀ ਜਿਹੜੀ 100 ਸਾਲ ਹੋ ਕੇ ਉਹ ਉਹਨਾਂ ਦੀ ਮੌਤ ਹੋਈ ਹੈ। ਜੀ, ਅਗਲੀਆਂ ਖਬਰਾਂ ਦੇ ਵੱਲ ਵਧੀਆ ਆਪਾਂ ਤੇ ਗੱਲ ਕਰੀਏ ਐਲਨ ਮਸਕ ਦੇ ਬਾਰੇ। ਐਲਨ ਮਸਕ ਦੇ ਬਾਰੇ ਇੱਕ ਪੰਜਾਬੀ ਰੇਡੀਓ ਦੇ ਉੱਤੇ ਪਹਿਲਾਂ ਵੀ ਇੱਕ ਜਿਹੜੀ ਚਰਚਾ ਹੋਈ ਸੀਗੀ H1B ਵੀਜ਼ਾ ਦੇ ਸਬੰਧ ਦੇ ਵਿੱਚ, ਤੇ ਐਲਨ ਮਸਕ ਤੇ ਜਿਹੜੇ ਟਰੰਪ ਦੇ ਬਾਰੇ ਚਰਚਾ ਕੀਤੀ ਸੀਗੀ ਹਰਜੋਤ ਸਿੰਘ ਖਾਲਸਾ ਜੀ ਨੇ ਤੇ ਰਾਜਕਰਨਵੀਰ ਸਿੰਘ ਹੋਰਾਂ ਨੇ। ਹੁਣ ਜਰਮਨ ਨੇ ਇਹ ਦੋਸ਼ ਲਾਇਆ ਕਿ ਜਿਹੜਾ ਟੈਸਲਾ ਫਾਊਂਡਰ ਹੈ ਐਲਨ ਮਸਕ, ਉਹ ਉਹਨਾਂ ਦੇ ਜਿਹੜੇ ਮੁਲਕ ਦੇ ਵਿੱਚ ਪਾਰਲੀਮੈਂਟਰੀ ਜਿਹੜੇ ਇਲੈਕਸ਼ਨਸ ਹੋ ਰਹੇ ਆ, ਉਹਦੇ ਵਿੱਚ ਫਾਰ ਰਾਈਟ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ
ਉਹਨਾਂ ਦਾ ਉਹ ਸਮਰਥਨ ਕਰ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਰਾਹੀਂ ਉਹ ਉੱਥੇ ਪੂਰੀ ਦਖਲਅੰਦਾਜ਼ੀ ਇਸ ਟਾਈਮ ਕਰ ਰਿਹਾ ਤੇ ਨਾਲ ਹੀ ਉਹਨਾਂ ਨੇ ਦੋਸ਼ ਲਾਏ ਨੇ ਕਿ ਇਹ ਜਿਹੜਾ ਜਿਹੜੀ ਇਹਦੀ ਦਖਲਅੰਦਾਜ਼ੀ ਹੈ, ਜਿਹੜਾ ਇੰਟਰਫੇਰੈਂਸ ਦੇ ਬਾਰੇ ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਇਹਦੇ ਨਾਲ ਕਈ ਚੀਜ਼ਾਂ ਬਦਲ ਜਾਣਗੀਆਂ ਸਾਡੇ ਮੁਲਕ ਦੇ ਵਿੱਚ। ਮਸਕ ਨੇ ਜਿਹੜਾ ਉਹ ਪਹਿਲਾਂ ਹੀ ਇਹ ਕਿਹਾ ਸੀਗਾ ਕਿ ਜਰਮਨ ਜਿਹੜਾ ਅਲਟਰਨੇਟਿਵ ਫॉर ਜਰਮਨੀ ਜਿਹੜੀ AFD ਪੋਲੀਟੀਕਲ ਪਾਰਟੀ ਹੈ, ਉਹਨੂੰ ਕਿਹਾ ਸੀਗਾ ਕਿ ਬੈਸਟ ਪੋਜੀਸ਼ਨ ਹੈ ਤੇ ਉਹਦੇ ਬਾਰੇ ਉਹਨਾਂ ਨੇ ਹੋਰ ਵੀ ਜਿਹੜੀਆਂ ਕਈ ਚੀਜ਼ਾਂ ਦੇ ਬਾਰੇ ਉਹ ਸੋਸ਼ਲ ਮੀਡੀਆ ਮੰਚਾਂ ਦੇ ਉੱਤੇ ਉਹਨਾਂ ਦਾ ਸਮਰਥਨ ਕੀਤਾ ਸੀਗਾ। ਇਹਦਾ ਜਿਹੜੇ ਕਈ ਕਮੈਂਟ ਸੀਗੇ, ਜਿਹੜੀਆਂ ਕਈ ਟਿੱਪਣੀਆਂ ਸੀਗੀਆਂ, ਉਹ ਜਰਮਨ ਦੇ ਵਿੱਚ ਫੈਲੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਜਰਮਨ ਗਵਰਨਮੈਂਟ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਇਹਨਾਂ ਨੂੰ ਨੋਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਹੋਣਗੇ ਉਹਨਾਂ ਦੇ ਵਿੱਚ ਇਹ ਫੈਸਲਾ ਜਾਂ ਕਿਸੇ ਵੀ ਵੋਟਰ ਦਾ ਜਿਹੜਾ ਆਪਣਾ ਫੈਸਲਾ ਹੈ ਉਹਨੂੰ ਭਟਕਾਉਣ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਇਨਫਲੂਐਂਸ ਆਪਣਾ ਜ਼ਰੂਰ ਕਰਨਗੀਆਂ। ਸੋ ਮਸਕ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ। ਬ੍ਰਾਜ਼ੀਲ ਦੇ ਵਿੱਚ ਤੁਹਾਨੂੰ ਯਾਦ ਹੋਣਾ, ਬ੍ਰਾਜ਼ੀਲ ਦੇ ਮਾਮਲੇ ਦੇ ਵਿੱਚ ਬ੍ਰਾਜ਼ੀਲ ਨੇ ਟਵਿੱਟਰ ਨੂੰ ਜਿਹੜਾ ਉਹ ਫਾਈਨ ਕੀਤਾ ਸੀਗਾ ਕਈ ਮਾਮਲਿਆਂ ਦੇ ਕਰਕੇ। ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਨੰਗੇ ਧੜ ਟਰੰਪ ਦੇ ਸਮਰਥਕ ਰਹੇ ਤੇ ਇਸ ਕਰਕੇ ਉਹ ਟਰੰਪ ਜਦੋਂ ਜਿੱਤੇ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਹੁਣ ਚੀਜ਼ਾਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਤੈਅ ਕਰਾਂਗੇ। ਇਸ ਤੋਂ ਬਾਅਦ ਹੁਣ ਅਗਲਾ ਜਿਹੜਾ ਮੁਲਕ ਆ ਉਹ ਜਰਮਨੀ ਹੈ। ਇਸ ਟਾਈਮ ਇਹ ਵੀ ਇੱਕ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਜਾਂ ਸੰਕਟ ਬਣਿਆ ਹੋਇਆ ਕਿ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਪੋਲੀਟੀਕਲ ਇੰਟਰਫੇਰੈਂਸ ਕਰਦੀਆਂ ਨੇ। ਜਿਸ ਤਰ੍ਹਾਂ ਦੇ ਦੋਸ਼ ਕੈਨੇਡਾ ਭਾਰਤ ਤੇ ਚੀਨ ਤੇ ਲਾਉਂਦਾ, ਜਿਸ ਤਰ੍ਹਾਂ ਦੇ ਦੋਸ਼ ਅਮਰੀਕਾ ਭਾਰਤ ਦੀਆਂ ਏਜੰਸੀਆਂ ਜਾਂ ਉੱਥੋਂ ਦੇ ਲੋਕਾਂ ਤੇ ਲਾਉਂਦਾ ਕਿ ਇਹ ਲੋਕਾਂ ਦਾ ਜਿਹੜਾ ਪੋਲੀਟੀਕਲ ਇੱਕ ਉਹਨਾਂ ਦਾ ਥਾਟ ਹੈ ਜਾਂ ਪੋਲੀਟੀਕਲ ਤੌਰ ਤੇ ਜਿਹੜਾ ਓਪੀਨੀਅਨ ਹੈ ਉਹਨੂੰ ਚੇਂਜ ਕਰਦੇ ਤੇ ਇਹਦੇ ਨਾਲ ਕੱਟੜਤਾ ਜਾਂ ਇੱਕ ਜਿਹੜਾ ਉਹ ਥਾਟ ਜਿਹੜਾ ਲੋਕਾਂ ਲਈ ਕੋਈ ਬਾਹਲਾ ਵਧੀਆ ਨਹੀਂ ਹੈ, ਉਸ ਥਾਟ ਨੂੰ ਕਈ ਵਾਰੀ ਬਲ ਵੀ ਮਿਲ ਜਾਂਦਾ। ਜੀ ਬਿਲਕੁਲ। ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਐਲੋਨ ਮਸਕ ਤੇ ਰਾਮਾਸਵਾਮੀ ਦੇ ਹੱਕ ਦੇ ਵਿੱਚ ਆ ਗਏ ਆ। ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ H1B ਵੀਜ਼ਾ ਵਾਲੇ ਲੋਕ ਮੇਰੀਆਂ ਪ੍ਰਾਪਰਟੀਆਂ ਦੇ ਉੱਤੇ ਕੰਮ ਕਰਦੇ ਹੈਗੇ, ਮੇਰੇ ਬਿਜ਼ਨਸ ਦੇ ਉੱਤੇ ਕੰਮ ਕਰਦੇ ਹੈਗੇ ਆ। ਕਹਿੰਦੇ ਵੀ ਮੈਂ H1B ਵੀਜ਼ਾ ਦੇ ਵਿੱਚ ਯਕੀਨ ਕਰਦਾ ਆ ਤੇ ਮੈਂ ਇਸ ਨੂੰ ਪਿਛਲੇ ਸਮੇਂ ਦੇ ਵਿੱਚ ਕਾਫੀ ਯੂਜ਼ ਕੀਤਾ ਹੈ। ਹਾਲਾਂਕਿ ਐਲੋਨ ਮਸਕ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਵੀ ਜੇ ਅਮਰੀਕਾ ਨੇ ਟੌਪ ਤੇ ਰਹਿਣਾ ਹੈ ਤੇ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਟੈਲੈਂਟ ਆ ਉਹ ਸਾਨੂੰ ਲਿਆਉਣਾ ਚਾਹੀਦਾ ਹੈਗਾ। ਉਹ ਕਹਿੰਦੇ ਵੀ ਲੀਗਲ ਇਮੀਗ੍ਰੇਸ਼ਨ ਦੇ ਟੈਲੈਂਟ ਜਿਹੜਾ ਹੈਗਾ ਆ ਉਹਦੇ ਮੈਂ ਹੱਕ ਦੇ ਵਿੱਚ ਹੈਗਾ। ਜੋ ਲੋਕ ਟਰੰਪ ਉਹਨਾਂ ਦੇ ਹੋਰ ਸਪੋਰਟਰ ਆ ਮੈਗਾ ਪਾਰਟੀ ਦੇ, ਉਹਨਾਂ ਨੂੰ ਜਿੱਦਾਂ ਕਾਫੀ ਮਾੜਾ ਵੀ ਕਿਹਾ ਵੀ ਇਹ ਬਿਨਾਂ ਕਿਸੇ ਗੱਲ ਤੇ ਇਹਨਾਂ ਨੇ ਕਰਨਾ ਕੁਛ ਨਹੀਂ ਹੁੰਦਾ, ਲੱਤ ਵਿੱਚ ਫਸਾਉਂਦੇ ਹੈਗੇ ਆ। ਇੱਕ ਤਰ੍ਹਾਂ ਤਾਂ ਲੌਰੀ ਜਿਹੜੀ ਹੈਗੀ ਆ ਉਹਦਾ ਤਾਂ ਅਕਾਊਂਟ ਹੀ ਜਿਹੜਾ ਆ ਉਹਨਾਂ ਨੇ ਫਰੀਜ਼ ਕਰ ਦਿੱਤਾ ਹੈਗਾ। ਸੋ ਟਰੰਪ ਹੁਣਾਂ ਦੇ H1 ਵੀਜ਼ੇ ਦੇ ਸਪੋਰਟ ਦੇ ਵਿੱਚ ਆ ਜਾਣਾ ਐਲੋਨ ਮਸਕ ਤੇ ਰਾਮਾਸਵਾਮੀ ਦੇ। ਸੋ ਇਹ ਤੋਂ ਲੱਗਦਾ ਆ ਵੀ ਜਿਹੜਾ H1B ਵੀਜ਼ੇ ਦੇ ਉੱਤੇ ਲੋਕ ਆਉਂਦੇ ਆ ਉਹ ਇਦਾਂ ਹੀ ਚੱਲਦਾ ਰਹੂਗਾ। ਕਿਉਂਕਿ ਉਹਨਾਂ ਨੇ ਖੁਦ ਕਿਹਾ ਵੀ ਮੈਂ ਜੋ ਆਪਣੇ ਬਿਜ਼ਨਸ ਦੇ ਉੱਤੇ ਕਈ ਵਾਰ ਜਿਹੜੇ H1B ਵੀਜ਼ੇ ਵਾਲੇ ਵਰਕਰਸ ਆ ਉਹ ਯੂਜ਼ ਕੀਤੇ ਹੈਗੇ ਆ। ਤੇ ਮੈਗਾ ਜਿਹੜੇ ਹਾਰਡਲਾਈਨਰ ਆ ਉਹ ਟਰੰਪ ਉਹਨਾਂ ਨੂੰ ਇਹ ਕਹਿੰਦੇ ਆ ਵੀ ਜਿਹੜੇ US ਵਰਕਰਸ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਤੇ ਇਮੀਗ੍ਰੇਸ਼ਨ ਦੇ ਉੱਤੇ ਸਖਤ ਜਿਹੜੀਆਂ ਰੀਸਟ੍ਰਿਕਸ਼ਨਸ ਲਾਈਆਂ ਜਾਣ। ਤੇ ਈਵਨ ਮਸਕ ਉਹਨਾਂ ਨੇ ਤਾਂ ਜਿਹੜੇ ਲੋਕ ਇਦਾਂ ਦਾ ਰੌਲਾ ਪਾਉਂਦੇ ਸੀ ਉਹਨਾਂ ਨੂੰ F ਸ਼ਬਦ ਵੀ ਜਿਹੜਾ ਵਰਤਿਆ ਸੀ, ਗਾਲ ਵੀ ਕੱਢੀ ਸੀਗੀ। ਤੇ ਉਹ ਕਹਿੰਦੇ ਵੀ ਇਹਨਾਂ ਨੇ ਕੁਝ ਕਰਨਾ ਨਹੀਂ ਹੁੰਦਾ ਲਾਈਫ ਦੇ ਵਿੱਚ ਤੇ ਇਹ ਚਾਹੁੰਦੇ ਨਹੀਂ ਵੀ ਅਮਰੀਕਾ ਦੁਨੀਆ ਦਾ ਪਾਵਰਫੁਲ ਜਿਹੜਾ ਮੁਲਕ ਬਣੇ। ਮਸਕ ਉਹਨਾਂ ਨੇ ਕਿਹਾ the reason I'm in America along with so many critical people who built SpaceX, Tesla and hundreds of other companies that made America strong is because of H1B। ਸੋ ਸਰੋਤਿਆਂ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਐਲੋਨ ਮਸਕ ਆ ਇਹ ਸਾਊਥ ਅਫਰੀਕਾ ਦੇ ਰਹਿਣ ਵਾਲੇ ਆ। H1 ਵੀਜ਼ੇ ਤੇ ਇਹ ਇੱਥੇ ਆਏ ਸੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਟੈਸਲਾ, SpaceX ਹੋਰ ਕੰਪਨੀਆਂ ਜਿਹੜੀਆਂ ਬਣਾਈਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਬੰਧ ਦੇ ਵਿੱਚ ਵੀ ਆਈ ਸੀ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਹੈਡ ਆ ਉਹ ਭਾਰਤੀ ਮੂਲ ਦਾ ਬੰਦਾ ਜਿਹੜਾ ਆ ਉਹ ਟਰੰਪ ਉਹਨਾਂ ਨੇ ਨੋਮੀਨੇਟ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਦੇ ਸਪੋਰਟਰ ਜਿਹੜੇ ਕਾਫੀ ਔਖੇ ਹੋਏ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਸੀ ਵੀ ਅਮਰੀਕਾ ਦੇ ਵਿੱਚ 47 ਕੰਪਨੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਨਵੀਆਂ ਬਣੀਆਂ, ਜਿਨ੍ਹਾਂ ਚੋਂ 28 ਜਿਹੜੇ ਆ ਉਹ ਇਮੀਗ੍ਰੈਂਟਸ ਨੇ ਜਿਹੜੀਆਂ ਬਣਾਈਆਂ ਹੈਗੀਆਂ ਆ। ਸੋ ਟੈਕ ਬਿਲੀਨੀਅਰ ਨੇ ਜਿਹੜੇ ਮੈਗਾ ਡਾਈ ਹਰਟਸ ਆ
ਜਿਨ੍ਹਾਂ ਵਿੱਚ ਲੌਰਾ ਲੂਮਰ ਆ, ਐਨ ਕੋਲਟਰ ਆ, ਉਹਨਾਂ ਦਾ ਜਿਹੜਾ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ। ਲੌਰਾ ਲੂਮਰ ਠੀਕ ਆ, ਬਹੁਤ ਸਾਰੇ ਲੋਕ ਐਗਰੀ ਵੀ ਕਰਦੇ ਆ ਵੀ H1B ਵੀਜ਼ਾ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਆਪਾਂ ਵੀ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਜਿਹੜੀ ਪ੍ਰਾਇੋਰਟੀ ਆ ਉਹ ਅਮਰੀਕਨ ਸਿਟੀਜ਼ਨ ਨੂੰ ਹੋਣੀ ਚਾਹੀਦੀ, ਅਮਰੀਕਾ ਫਸਟ ਹੋਣਾ ਚਾਹੀਦਾ। ਪਰ ਇੱਕ ਲੌਰਾ ਲੂਮਰ ਵਰਗੀ ਜਿਹੜੀ ਸਪੋਰਟਰ ਆ, ਜਿਹਦੇ 6 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ ਜਾਂ ਟਵਿੱਟਰ ਦੇ ਉੱਤੇ ਫੋਲੋਅਰਸ ਆ, ਉਹਦਾ ਇਹ ਕਹਿਣਾ ਵੀ ਦੇਖੋ ਜੀ, ਇਹ ਜੇ ਇੰਨੇ ਹੀ ਸਮਾਰਟ ਹੈਗੇ ਆ ਤੇ ਇਹਨਾਂ ਦੇ ਮੁਲਕ ਦੇ ਵਿੱਚ ਕਿੰਨਾ ਗੰਦ ਹੈਗਾ ਆ, ਜੇ ਉਹ ਤੁਸੀਂ ਜਿਹੜਾ ਬਦਨਾਮ ਕਰਨਾ ਆ, ਉਹ ਇੱਕ ਮਾੜੀ ਗੱਲ ਹੈਗੀ ਆ। ਉਹ ਤਾਂ ਹੁਣ ਆਪਾਂ ਵੀ ਕਹਿ ਸਕਦੇ ਆ ਵੀ ਆਪਾਂ ਕੋਈ ਇੰਡੀਆ ਦੇ ਸਪੋਰਟਰ ਨਹੀਂ ਹੈ, ਠੀਕ ਆ, ਉੱਥੇ ਗਰੀਬੀ ਵੀ ਬਹੁਤ ਆ, ਪਰ ਇੱਥੇ ਵੀ ਜਦੋਂ ਦੇਖਦੇ ਆ ਓਕਲੈਂਡ ਚੋਂ ਸੈਕਰਾਮੈਂਟੋ ਚ ਲੰਘੋ ਤਾਂ ਫਿਰ ਸੈਨ ਫਰਾਂਸਿਸਕੋ ਤੁਹਾਨੂੰ ਕੀ ਹਾਲ ਦਿਸੂਗਾ, ਹਨਾ। ਸੋ ਇਸੇ ਤਰ੍ਹਾਂ ਸਟੀਵ ਬੈਨਨ, ਉਹ ਪਿੱਛੇ ਜੇਲ੍ਹ ਚ ਵੀ ਜਾ ਕੇ ਆਏ ਸੀ, ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ, ਮੈਗਾ ਦੇ ਡਾਈ ਹਾਰਡ ਸਪੋਰਟਰ ਹੈਗੇ ਆ, ਉਹਨਾਂ ਨੇ ਇਲੋਨ ਮਸਕ ਦੇ ਲਈ ਜਿਹੜਾ ਟੌਡਲਰ ਸ਼ਬਦ ਵਰਤਿਆ ਸੀ ਵੀ ਉਹਨਾਂ ਨੂੰ ਚਾਈਲਡ ਪ੍ਰੋਟੈਕਟਿਵ ਸਰਵਿਸ ਜਿਹੜੀ ਆ ਦੇਣੀ ਚਾਹੀਦੀ ਸੀ, ਮਜ਼ਾਕ ਕਰਕੇ। ਤੇ ਵਿਵੇਕ ਰਾਮਾਸਵਾਮੀ ਤੇ ਇਲੋਨ ਮਸਕ, ਇਹਨਾਂ ਦਾ ਕਾਫੀ ਹੋਲਡ ਆਪਾਂ ਕਹਿ ਸਕਦੇ ਹਾਂ। ਮੈਨੂੰ ਤਾਂ ਕਈ ਵਾਰ ਏਦਾਂ ਲੱਗਦਾ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹਦਾ ਨਾਂ ਹੀ ਭੁੱਲ ਗਏ ਲੋਕ, ਤੇ ਇਹ ਦੋ ਜਾਣਿਆਂ ਦਾ ਨਾਮ ਜ਼ਿਆਦਾ ਆਉਂਦਾ ਆ, ਰਾਮਾਸਵਾਮੀ ਦਾ ਤਾਂ ਇਲੋਨ ਮਸਕ ਦਾ, ਤੇ ਪ੍ਰੈਜ਼ੀਡੈਂਟ ਟਰੰਪ ਤੋਂ ਬਾਅਦ ਇਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਹੋਲਡ ਆ ਹੁਣ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਚ ਰਹੂਗਾ। ਸੋ ਰਾਮਾਸਵਾਮੀ ਦਾ ਵੀ ਕਾਫੀ ਵਿਰੋਧ ਹੋਇਆ ਸੀ ਜਦੋਂ ਉਹਨੇ ਸਟੇਟਮੈਂਟ ਦਿੱਤੀ ਸੀ ਵੀ ਨਿਆਣਿਆਂ ਨੂੰ ਤੁਸੀਂ ਜਿਹੜਾ ਫੋਕਸ ਉਹਨਾਂ ਦਾ ਜਿਹੜਾ ਪੜ੍ਹਾਈ ਤੇ ਗੇਮਾਂ ਤੇ ਚਾਹੀਦਾ, ਖੇਲਣ ਤੇ, ਨਾ ਕਿ ਜਿਹੜੀਆਂ ਵੀਡੀਓ ਗੇਮਸ ਆ ਜਾਂ ਫੋਨ ਆ ਉਹਨਾਂ ਦੇ ਉੱਤੇ ਚਾਹੀਦਾ। ਉਹ ਤੋਂ ਬਾਅਦ ਕਾਫੀ ਲੋਕਾਂ ਨੇ ਜਿਹੜਾ ਆ ਉਹਨਾਂ ਦਾ ਵਿਰੋਧ ਵੀ ਕੀਤਾ ਸੀ। ਸੋ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ H1B ਵੀਜ਼ੇ ਦੇ ਦੁਆਲੇ ਬਹੁਤ ਜ਼ਿਆਦਾ ਜਿਹੜਾ ਘੁੰਮ ਗਿਆ। H1B ਵੀਜ਼ੇ ਵਾਲੇ ਲੋਕ ਜਿਹੜੇ ਆ ਉਹ ਕਾਫੀ ਜ਼ੋਰ ਪਾ ਰਹੇ ਪਿਛਲੇ ਸਾਲਾਂ ਤੋਂ ਵੀ ਜਿਹੜਾ ਕੈਪ ਰੱਖਿਆ ਗਿਆ ਕੰਟਰੀ ਵਾਈਜ਼, ਉਹ ਨਹੀਂ ਹੋਣਾ ਚਾਹੀਦਾ, ਓਪਨ ਹੋਣਾ ਚਾਹੀਦਾ, ਕਿਉਂਕਿ ਜਿਹੜੇ ਭਾਰਤੀ ਮੂਲ ਦੇ ਲੋਕ ਆ ਸਭ ਤੋਂ ਜ਼ਿਆਦਾ H1B ਵੀਜ਼ੇ ਦੇ ਵਿੱਚ ਆਉਂਦੇ ਆ। ਉਹ ਕਹਿੰਦੇ ਵੀ ਸਾਨੂੰ 100 ਸਾਲ ਤੱਕ ਲੱਗ ਸਕਦਾ ਹੈਗਾ ਗ੍ਰੀਨ ਕਾਰਡ ਲੈਣ ਦੇ ਲਈ, ਜੋ ਸਿਚੁਏਸ਼ਨ ਚੱਲਦੀ ਹੈਗੀ ਆ, ਕਿਉਂਕਿ ਹਰ ਸਾਲ ਮੈਨੂੰ ਲੱਗਦਾ 3000 ਦੇ ਕਰੀਬ ਕੈਪ ਹਰ ਮੁਲਕ ਚੋਂ ਰੱਖਿਆ ਗਿਆ। ਸੋ ਕਈ ਮੁਲਕਾਂ ਚੋਂ ਲੋਕ ਆਉਂਦੇ ਨਹੀਂ, ਸੋ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਆ ਉਹ ਬਹੁਤ ਜਲਦੀ ਹੋ ਜਾਂਦਾ ਹੈਗਾ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਮੁੱਦਾ ਜਿਹੜਾ ਆ ਬਹੁਤ ਜ਼ਿਆਦਾ ਇਸ ਟਾਈਮ ਤੱਤਾ ਹੋਇਆ ਹੈ। ਕੋਈ ਵੀ ਅਮਰੀਕਾ ਦੀ ਅਖਬਾਰ ਖੋਲ ਕੇ ਦੇਖ ਲਓ, ਉਹਦੇ ਤੇ ਇਮੀਗ੍ਰੇਸ਼ਨ ਦਾ ਮੁੱਦੇ ਦੀ ਗੱਲਬਾਤ ਹੋ ਰਹੀ ਆ, ਮਾਸ ਡਿਪੋਰਟੇਸ਼ਨ ਦੀ ਗੱਲ ਹੋ ਰਹੀ ਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਬਹੁਤ ਵੱਡੀ ਡਿਪੋਰਟੇਸ਼ਨ ਕਰਾਂਗੇ। ਤੇ ਅੱਜ ਇੱਕ ਵਾਲ ਸਟਰੀਟ ਜਰਨਲ ਦਾ ਆਰਟੀਕਲ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਪਈ ਜਿਹੜੀਆਂ ਕੋਰਟਸ ਹੈਗੀਆਂ ਆ ਉਹ ਇੰਨੀਆਂ ਬਿਜੀ ਆ, ਉਹਨਾਂ ਤੋਂ ਡਿਸਾਈਡ ਕਰਨਾ ਜਿਹੜਾ ਇੰਨੀ ਜਲਦੀ ਸੌਖਾ ਨਹੀਂ ਹੈ। ਬਿਲੀਅਨਸ ਆਫ ਡਾਲਰ ਚਾਹੀਦੇ ਆ ਅਮਰੀਕਾ ਨੂੰ ਆਪਣੇ ਫੈਡਰਲ EMPLOYEE ਹਾਇਰ ਕਰਨ ਦੇ ਲਈ, ਫੈਡਰਲ ਜੱਜਸ ਹਾਇਰ ਕਰਨ ਦੇ ਲਈ, ਕਿਉਂਕਿ 3.5 ਮਿਲੀਅਨ ਲੋਕ ਜਿਹੜੇ ਆ ਉਹਨਾਂ ਦੇ ਕੇਸ ਕੋਰਟ ਦੇ ਵਿੱਚ ਪਏ ਹੈਗੇ ਆ। ਸੋ ਜਿਹੜੀ ਗੱਲ ਟਰੰਪ ਹੋਣੀ ਇਹ ਕਹਿੰਦੇ ਆ ਵੀ ਜੀ ਮਿਲੀਅਨਸ ਆਫ ਲੋਕਾਂ ਨੂੰ ਆਪਾਂ ਡਿਪੋਰਟ ਕਰਾਂਗੇ, ਕਹਿੰਦੇ ਵੀ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਵਿੱਚ ਬਹੁਤ ਵਾਰ ਹੋ ਚੁੱਕਾ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ, ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕਹਿੰਦੇ 3 ਲੱਖ ਦੇ ਕਰੀਬ ਲੋਕ ਡਿਪੋਰਟ ਕੀਤੇ ਗਏ ਸੀ। ਪੋਲੀਟੀਕੋ ਮੈਗਜ਼ੀਨ ਜੋ ਆ ਉਹ ਰਿਪੋਰਟ ਕਰ ਰਿਹਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਕੀਤੇ ਗਏ ਸੀ। ਇਸ ਤੋਂ ਬਿਨਾਂ ਇੱਕ ਏਲੀਅਨ ਐਨਮੀਜ਼ ਐਕਟ ਆਫ 1798 ਆ, ਉਸ ਟਾਈਮ ਤਾਂ ਬਹੁਤ ਸਾਰੇ ਕਹਿੰਦੇ ਮੈਕਸੀਕਨ ਮੂਲ ਦੇ ਜਿਹੜੇ ਲੋਕ ਸਿਟੀਜ਼ਨ ਬੋਰਨ ਵੀ ਸੀ, ਉਹਨਾਂ ਨੂੰ ਵੀ ਚੱਕ ਕੇ ਜਿਹੜਾ ਸਿੱਟ ਦਿੱਤਾ ਗਿਆ ਸੀ ਬਾਹਰ, ਕਿਉਂਕਿ ਉਸ ਟਾਈਮ ਟੋਟਲੀ ਅਮਰੀਕਾ ਦੇ ਵਿੱਚ ਡਿਪਰੈਸ਼ਨ ਹੋ ਗਿਆ ਸੀ, ਤੇ ਲੋਕਾਂ ਨੂੰ ਰੋਟੀ ਪਾਣੀ ਖਾਣ ਲਈ ਨਹੀਂ ਮਿਲਦਾ ਸੀ, ਤੇ ਜੌਬਸ ਹੈ ਨਹੀਂ ਸੀਗੀਆਂ। ਸੋ ਇਸ ਤੋਂ ਬਿਨਾਂ ਹੋਰ ਵੀ ਬਹੁਤ ਵਾਰ ਜਿਹੜੇ ਲੋਕ ਆ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਜਾ ਚੁੱਕੇ ਆ। 1800 ਦੇ ਲਾਗੇ ਛਾਗੇ ਆਇਰਿਸ਼ ਐਕਸਪਲਸ਼ਨ ਹੋਇਆ ਸੀਗਾ ਵੱਡੀ ਗਿਣਤੀ ਦੇ ਵਿੱਚ, ਕਹਿੰਦੇ ਨਿਊਯਾਰਕ ਤੇ ਮੈਸਾਚੂਸੇਟਸ ਤੋਂ ਮਿਲੀਅਨਸ ਆਫ ਆਇਰਿਸ਼ ਇਮੀਗ੍ਰੈਂਟਸ ਆਏ ਸੀ ਜਦੋਂ ਆਇਰਲੈਂਡ ਦੇ ਵਿੱਚ ਆਲੂਆਂ ਦਾ ਜਿਹੜਾ ਕਾਲ ਪੈ ਗਿਆ ਸੀ।
ਜੀ। ਪੋਟੈਟੋ ਫੈਮਿਨ ਆਇਰਲੈਂਡ 'ਚ ਹੋਇਆ ਸੀ ਤੇ ਬਹੁਤ ਜ਼ਿਆਦਾ ਗਰੀਬੀ ਹੋ ਗਈ ਸੀ। ਉਸ ਟਾਈਮ ਤੇ ਇੱਧਰ ਆਏ ਸੀ। ਬਾਅਦ 'ਚ ਉਹਨਾਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਡਿਪੋਰਟ ਕੀਤਾ ਗਿਆ ਸੀਗਾ। ਸੋ ਸਾਊਥ ਅਮਰੀਕਨ ਕੰਟਰੀਜ਼ ਤੋਂ ਵੱਡੀ ਗਿਣਤੀ 'ਚ ਇਸ ਟਾਈਮ ਲੋਕ ਇੱਥੇ ਹੈਗੇ ਆ। ਹਾਲਾਂਕਿ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ, ਇੰਡੀਅਨਸ 5ਵੇਂ ਨੰਬਰ ਦੇ ਜਾਂ ਤੀਜੇ ਨੰਬਰ ਤੇ ਆ ਰਹੇ ਆ, ਜਿਹੜੇ ਇਲੀਗਲ ਇਮੀਗ੍ਰੈਂਟਸ ਆ ਰਹੇ ਹੈਗੇ ਆ। ਜੀ। ਜਿਨ੍ਹਾਂ ਚੋਂ ਸਭ ਤੋਂ ਜ਼ਿਆਦਾ ਜਿਹੜੇ ਗੁਜਰਾਤ ਸਟੇਟ ਤੋਂ ਆ ਰਹੇ ਆ। ਹਾਲਾਂਕਿ ਬਹੁਤ ਸਾਰੇ ਆਪਣੇ ਸੋਚਦੇ ਹੋਣੇ ਸ਼ਾਇਦ ਪੰਜਾਬੀ ਜਿਹੜੇ ਇੱਥੇ ਆ ਰਹੇ ਹੈਗੇ ਆ। ਸੋ ਇਹ ਪਹਿਲਾਂ ਵੀ ਹੋਇਆ ਆ ਤੇ ਹੁਣ ਕਿੰਨਾ ਕੁ ਜ਼ਿਆਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਕਰਨਗੇ, ਇਹ ਹਰ ਰੋਜ਼ ਦੀ ਖਬਰ ਹੁੰਦੀ ਹੈਗੀ ਆ। ਇਹ ਤੁਸੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਕਿ ਕੀ ਕੁਝ ਵਾਪਰ ਰਿਹਾ ਹੈਗਾ। ਕਈ ਲੋਕ ਡਰ ਵੀ ਕਾਫੀ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਟਰੰਪ ਉਹ ਨਹੀਂ ਕਰਨਗੇ, ਪਰ ਇਹ ਗੱਲ ਦੀ ਗਰੰਟੀ ਆ ਵੀ ਡੇ ਫਸਟ ਤੋਂ ਜਿਹੜਾ ਬਾਰਡਰ ਆ ਉਹ ਲਗਭਗ ਸ਼ਟ ਡਾਊਨ ਹੋਊਗਾ। ਕਿਉਂਕਿ ਉਹਨਾਂ ਦੇ ਆਉਣ ਵਾਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਐਡਵਾਈਜ਼ਰਸ ਆ ਉਹ ਕਹਿ ਰਹੇ ਆ ਵੀ ਅਸੀਂ ਡਰੋਨਸ ਯੂਜ਼ ਕਰਾਂਗੇ ਬਾਰਡਰ ਦੇ ਉੱਤੇ, ਚਾਹੇ ਉਹ ਕੈਨੇਡਾ ਵਾਲਾ ਆ ਚਾਹੇ ਮੈਕਸੀਕੋ ਵਾਲਾ ਆ। ਤੇ ਅਸੀਂ ਜਿਹੜੇ ਰੋਬਿਟ ਡੌਗਸ ਆ ਉਹਨਾਂ ਨੂੰ ਯੂਜ਼ ਕਰਾਂਗੇ ਤੇ ਕਾਫੀ ਜ਼ਿਆਦਾ ਈਵਨ ਟਰੰਪ ਹੁਣੀ ਤਾਂ ਇਹ ਕਿਹਾ ਵੀ ਆਪਾਂ ਮਿਲਟਰੀ ਨੂੰ ਯੂਜ਼ ਕਰਾਂਗੇ। ਸੋ ਆਉਣ ਵਾਲੇ ਸਮੇਂ 'ਚ ਇਲੀਗਲ ਆਉਣਾ ਅਮਰੀਕਾ 'ਚ ਬਹੁਤ ਔਖਾ ਹੋਊਗਾ, ਟੋਟਲੀ ਬੰਦ ਹੋਊਗਾ। ਪਰ ਜਿਹੜੇ ਲੋਕ ਇੱਥੇ ਰਹਿ ਰਹੇ ਆ, ਕਿਸੇ ਤਰ੍ਹਾਂ ਦਾ ਕ੍ਰਾਈਮ ਕਰ ਰਹੇ ਆ, ਉਹਨਾਂ ਦੀ ਜਿਹੜੀ ਆ ਇੱਥੋਂ ਜਲਦੀ ਤੋਂ ਜਲਦੀ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਾਇਆ ਜਾਊਗਾ ਵਾਪਸ। ਇਹ ਤਾਂ ਗਰੰਟਿਡ ਆ। ਜੀ। ਬਾਕੀ ਜਿਹੜੇ ਜਿਸ ਤਰ੍ਹਾਂ ਉਹ ਕਹਿੰਦੇ ਵੀ ਮਿਲੀਅਨਸ ਆਫ ਲੋਕ ਨੂੰ ਕੱਢਣਾ, ਉਹਦੇ ਲਈ ਕਾਫੀ ਜ਼ਿਆਦਾ ਹਾਰਡ ਹੋਊਗਾ, ਕਿਉਂਕਿ 3.5 ਮਿਲੀਅਨ ਕੇਸ ਤਾਂ ਆਲਰੇਡੀ ਕੋਰਟਸ ਦੇ ਵਿੱਚ ਆ ਤੇ ਕੋਰਟਸ ਬੜੀਆਂ ਸਲੋ ਚੱਲ ਰਹੀਆਂ ਹੈਗੀਆਂ, ਅਨਲੈਸ ਕਿ ਟਰੰਪ ਐਡਮਿਨਿਸਟ੍ਰੇਸ਼ਨ ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਜੱਜਾਂ ਨੂੰ ਹਾਇਰ ਕਰਦਾ ਹੈ। ਜੀ, ਬਿਲਕੁਲ ਜਿਵੇਂ ਤੁਸੀਂ ਇੱਕ ਅੰਕੜਾ ਦਿੱਤਾ ਸੀਗਾ, ਉਹਦੇ ਵਿੱਚ 2009 ਤੋਂ 2015 ਤੱਕ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ 2.5 ਮਿਲੀਅਨ ਬੰਦੇ ਜਿਹੜੇ ਆ ਉਹ ਡਿਪੋਰਟ ਕੀਤੇ ਸੀਗੇ। 3 ਮਿਲੀਅਨ ਦੇ ਕਰੀਬ ਜਿਹੜੇ ਅੰਕੜਾ ਉਹਦੇ ਮਿਲਦਾ ਜਦੋਂ ਆਪਾਂ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਜਿਹੜਾ ਸੀਬੀਪੀ ਦਾ ਅੰਕੜਾ 2009 ਤੋਂ ਲੈ ਕੇ 2015 ਦੇ ਦਰਮਿਆਨ। ਹਰਜੋਤ ਸਿੰਘ ਜੀ, ਇੱਥੇ ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਦਾ ਸਿਲਸਿਲਾ ਆਪਾਂ ਬ੍ਰੇਕ ਤੋਂ ਪਾਰ ਵੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਰੋਤਿਓ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜੇ ਇਹ ਹਵਾਈ ਹਾਦਸੇ ਵਾਪਰ ਰਹੇ ਨੇ ਉਹਨਾਂ ਦੇ ਬਾਬਤ ਇੱਕ ਜਿਹੜੀ ਖਾਸ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਮਾਈਕ ਜੌਨਸਨ ਨੂੰ ਐਂਡੋਰਸ ਕਰ ਦਿੱਤਾ ਹੈ ਭਈ ਉਹ ਐਜ਼ ਏ ਹਾਊਸ ਸਪੀਕਰ ਇਦਾਂ ਹੀ ਆਪਣੀ ਪੋਜੀਸ਼ਨ ਦੇ ਉੱਤੇ ਬਣੇ ਰਹਿਣਗੇ। ਪਿਛਲੇ ਦਿਨਾਂ ਦੇ ਵਿੱਚ ਕਾਫੀ ਟੈਨਸ਼ਨ ਚੱਲੀ ਸੀ। ਜੋ ਐਂਡ ਆਫ ਦਾ ਈਅਰ ਸਪੈਂਡਿੰਗ ਬਿੱਲ ਸੀ, ਨਿਊਯਾਰਕ ਟਾਈਮਸ ਅੱਜ ਇਹ ਰਿਪੋਰਟ ਕਰ ਰਿਹਾ ਹੈਗਾ। ਤੇ ਬਹੁਤ ਸਾਰੇ ਲੋਕ ਸੋਚਦੇ ਸੀ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਜੋ ਮਾਈਕ ਜੌਨਸਨ ਆ ਉਸ ਨੂੰ ਐਜ਼ ਏ ਸਪੀਕਰ ਨਾ ਹੀ ਇੰਡੋਰਸ ਕਰਨ, ਪਰ ਕਹਿੰਦੇ ਵੀ ਕੋਈ ਹੋਰ ਬੰਦਾ ਵੀ ਨਹੀਂ ਲੱਭਦਾ ਰਿਪਬਲਿਕਨ ਪਾਰਟੀ 'ਚ ਜੋ 218 ਵੋਟਾਂ ਜਿਹੜੀਆਂ ਆ ਉਹ ਕਲੈਕਟ ਕਰ ਸਕੇ, ਕਿਉਂਕਿ ਬੜੀ ਹੀ ਥਿਨ ਮੈਜੋਰਟੀ ਹੈਗੀ ਕਾਂਗਰਸ ਦੇ ਵਿੱਚ। ਸੋ ਟਰੰਪ ਉਹਨਾਂ ਨੇ ਆਪਣਾ ਜਿਹੜਾ ਵੈਬਸਾਈਟ ਆ ਤੇ ਜਿਹੜਾ ਸੋਸ਼ਲ ਉਹਨਾਂ ਦਾ ਟਰੂਥ ਸੋਸ਼ਲ ਮੀਡੀਆ ਹੈਗਾ ਉਹਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਜੋ ਜੌਨਸਨ ਹੈਗੇ ਆ ਸਪੀਕਰ ਮਾਈਕ ਜੌਨਸਨ, ਉਹ ਕਾਫੀ ਗੁੱਡ ਹਾਰਡ ਵਰਕਿੰਗ ਤੇ ਬੜੇ ਧਾਰਮਿਕ ਬੰਦੇ ਆ ਤੇ ਉਹਨਾਂ ਨੂੰ ਉਸ ਪੋਜੀਸ਼ਨ ਦੇ ਉੱਤੇ ਹੀ ਰੱਖਿਆ ਜਾਊਗਾ। ਸੋ ਕਹਿੰਦੇ ਭਈ ਜੌਨਸਨ ਹੁਣਾਂ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਹੈਗੀਆਂ ਪਿਛਲੇ ਸਮੇਂ ਦੇ ਦੌਰਾਨ। ਪਹਿਲਾਂ ਕੈਮਰਨ ਮਕਾਰਥੀ ਸੀ, ਤੁਹਾਨੂੰ ਪਤਾ ਵੀ ਬੇਕਰਸਫੀਲਡ ਤੋਂ ਜਿਹੜੇ ਕਾਂਗਰਸਮੈਨ ਰਹੇ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਜੌਨਸਨ ਹੁਣੀ ਆਏ ਸੀਗੇ। ਸੋ ਪਿਛਲੇ ਦਿਨਾਂ 'ਚ ਨੈਗੋਸ਼ੀਏਸ਼ਨ ਦੇ ਦੌਰਾਨ ਵੀ ਕਾਫੀ ਜਿਹੜਾ ਰੌਲਾ ਰੱਪਾ ਪਿਆ ਸੀ, ਪਰ ਅਲਟੀਮੇਟਲੀ ਜਿਹੜੀ ਆ ਉਹ ਜਿਹੜੀ ਫੰਡਿੰਗ ਉਹ ਕੁਝ ਮਹੀਨਿਆਂ ਲਈ ਕਰ ਦਿੱਤੀ ਗਈ ਸੀ। ਸੋ ਹੁਣ ਜੋ ਹਾਊਸ ਸਪੀਕਰ ਮਾਈਕ ਜੌਨਸਨ ਆ ਉਹ ਇਸੇ ਤਰ੍ਹਾਂ ਆਪਣੀ ਪੋਜੀਸ਼ਨ ਦੇ ਵਿੱਚ ਟਰੰਪ ਹੁਣਾਂ ਦੀ ਜਿਹੜੀ ਅਗਲੀ ਟਰਮ ਆ ਉਹਦੇ ਵਿੱਚ ਬਣੇ ਰਹਿਣਗੇ। ਜੀ, ਅਗਲੀ ਖਬਰ ਦੇ ਵੱਲ ਚੱਲੀਏ ਤੇ ਗੱਲ ਕਰੀਏ ਮਾਲਦੀਵ ਦੀ। ਇੱਕ ਰਿਪੋਰਟ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਇੰਡੀਆ ਨੂੰ ਬਹੁਤ ਸ਼ਰਮਸਾਰ ਕਰ ਸਕਦੀ ਹੈ ਭਾਰਤ ਸਰਕਾਰ ਨੂੰ। ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਭਾਰਤ ਸਰਕਾਰ ਨੇ ਮਾਲਦੀਵ ਦੇ ਵਿੱਚ ਸਰਕਾਰ ਡੇਗਣ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਹੈ ਖਰਚ ਕੀਤੀ। ਇਹ ਦੱਸਿਆ ਜਾ ਰਿਹਾ ਹੈ ਕਿ ਇਸ ਰਕਮ ਦੇ ਵਿੱਚ ਤੇ 6 ਮਿਲੀਅਨ ਜਿਹੜੇ ਯੂਐਸ ਡਾਲਰ ਆ ਉਹ ਇੰਡੀਆ ਦੇ ਵਿੱਚੋਂ ਪਲਾਟ ਕੀਤੇ ਗਏ ਮਾਲਦੀਵ ਦੇ ਪ੍ਰੈਜ਼ੀਡੈਂਟ ਮੁਹੰਮਦ ਮੌਜ਼ੂ ਨੂੰ ਇੰਪੀਚ ਕਰਨ ਦੇ ਲਈ। ਸੋ ਬਹੁਤ ਵੱਡੀ ਖਬਰ ਆ ਜਿਹੜੀ ਕਿ ਜਿਹਦੇ ਬਾਰੇ ਖੁਲਾਸਾ ਕੀਤਾ ਸੀਗਾ ਵਾਸ਼ਿੰਗਟਨ ਪੋਸਟ ਨੇ ਮੰਡੇ ਦਿਨ। ਤੇ ਹੁਣ ਇਸ ਰਿਪੋਰਟ ਤੋਂ ਬਾਅਦ ਇੱਕ ਵਾਰੀ ਫਿਰ ਜਿਹੜੀ ਭਾਰਤ ਸਰਕਾਰ ਆ ਘਿਰਦੀ ਨਜ਼ਰ ਆ ਰਹੀ ਆ। ਉੱਥੋਂ ਦੀ ਸਰਕਾਰ ਸ਼ਾਇਦ ਇਹ ਸੋਚਦੀ ਆ ਵੀ ਜਿਵੇਂ ਅਸੀਂ ਇੱਥੋਂ ਦੀਆਂ ਸਰਕਾਰਾਂ ਡੇਗ ਲੈਂਦੇ ਰਾਜਾਂ ਦੀਆਂ, ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰਾਂ ਨੂੰ ਕਦੇ ਹੋਟਲਾਂ ਦੇ ਵਿੱਚ ਲੁਕਾ ਲਿਆ, ਕਦੇ ਕੁਛ ਕਰ ਲਿਆ, ਕਦੇ ਕੁਛ ਉਹਨਾਂ ਨੂੰ, ਕਦੇ ਪੋਜੀਸ਼ਨ ਪਾਰਟੀਆਂ ਦੇ ਲੋਕਾਂ ਨੂੰ ਖਰੀਦ ਲਿਆ, ਉਹੀ ਕੁਛ ਹੁਣ ਉਹ ਕੌਮਾਂਤਰੀ ਪੱਧਰ ਤੇ ਵੀ ਜਿਹੜਾ ਉਹ ਕਰ ਰਹੇ ਨੇ। ਇੱਕ ਜਿਹੜਾ ਡਾਕੂਮੈਂਟ ਹੈ ਅੱਜ ਇੰਟਰਨਲ ਡਾਕੂਮੈਂਟ ਆ ਜਿਹੜਾ ਕਿ ਰਿਪੋਰਟ ਦੇ ਬਾਰੇ ਹੋਰ ਜਿਹੜੇ ਇੰਡੀਅਨ ਜਿਹੜੀ ਉੱਥੇ ਦਖਲਅੰਦਾਜ਼ੀ ਉਹਦੇ ਬਾਰੇ ਜ਼ਾਹਰ ਕਰਦਾ ਬਹੁਤ ਸਾਰੀਆਂ ਚੀਜ਼ਾਂ ਨੂੰ। ਡੈਮੋਕ੍ਰੈਟਿਕ ਰਿਨਿਊਵਲ ਇਨੀਸ਼ੀਏਟਿਵ ਉਹਨੇ ਰਿਵੀਲ ਕੀਤਾ ਵੀ ਇਹ ਜਿਹੜਾ ਪਲਾਨ ਸੀਗਾ ਇਹ ਰਿਸ਼ਵਤਖੋਰੀ ਦਾ 40 ਮੈਂਬਰ ਜਿਹੜੇ ਮਾਲਦੀਵ ਦੇ ਪਾਰਲੀਮੈਂਟ ਦੇ ਸੀਗੇ, ਜਿਹਦੇ ਵਿੱਚ ਮੌਜੂਦੀ ਜਿਹੜੀ ਉਹ ਆਪਦੀ ਪਾਰਟੀ ਦੇ ਕਈ ਮੈਂਬਰ ਸੀਗੇ ਤੇ ਉਹਨਾਂ ਨੂੰ ਇੰਪੀਚਮੈਂਟ ਦੇ ਵਿੱਚ ਉਹਦਾ ਜਿਹੜਾ ਇੱਕ ਸਮਰਥਨ ਹੁੰਦਾ ਸਰਕਾਰ ਕੋਲੇ ਉਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਦਿੱਤੇ ਜਾਣੇ ਸੀਗੇ। ਸੋ ਉਹ 40 ਮੈਂਬਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ। ਰਿਪੋਰਟ ਦੇ ਵਿੱਚ ਤਾਂ ਇਸ ਤੱਕ ਜਿਹੜਾ ਉਹ ਕੀਤਾ ਗਿਆ ਦਾਅਵਾ ਕਿ ਇਸ ਦੇ ਵਿੱਚ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਹੋਰ ਆਪਣੀਆਂ ਫੋਰਸਸ ਆ ਉਹਨਾਂ ਨੂੰ ਵੀ ਲਾਇਆ ਹੋਇਆ ਸੀਗਾ। ਕਨਸਪੀਰੇਸੀ ਇੱਥੋਂ ਤੱਕ ਸੀਗੀ ਕਿ ਜਿਹੜੀ ਤਕਰੀਬਨ 87 ਮਿਲੀਅਨ ਮਾਲਦੀਵ ਰੁਪਈਆ ਬਣਦਾ ਉਹ ਜਿਹੜਾ 6 ਮਿਲੀਅਨ ਅਮਰੀਕਨ ਡਾਲਰ ਇੱਥੇ ਖਰਚਿਆ ਜਾ ਰਿਹਾ ਸੀਗਾ। ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਜਿਹੜੀ ਦੇ ਆਪਦੀ ਦੇ ਉੱਤੇ ਹੀ ਦੋਸ਼ ਲੱਗ ਰਿਹਾ ਵੀ ਉਹਨਾਂ ਦੇ ਆਪਦੇ ਬੰਦੇ ਧਰਨੇ ਪ੍ਰਦਰਸ਼ਨਾਂ ਤੇ ਬੈਠੇ ਨੇ, ਮਰਨ ਵਰਤੇ ਬੈਠੇ ਨੇ, ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ। ਉਹਨਾਂ ਦੇ ਆਪਦੇ ਹੀ ਲੋਕ ਜਿਹੜੇ ਮਣੀਪੁਰ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚ ਖਬਰਾਂ ਉੱਥੋਂ ਆਉਂਦੀਆਂ ਨੇ, ਮੰਤਰੀਆਂ ਤੱਕ ਦੇ ਪੁਲਿਸ ਸਟੇਸ਼ਨਾਂ ਤੱਕ ਦੀ ਸਾੜ ਫੂਕ ਹੋ ਚੁੱਕੀ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸਡ ਹੋ ਚੁੱਕੇ ਨੇ, ਸੈਂਕੜੇ ਮਾਰੇ ਜਾ ਚੁੱਕੇ ਨੇ, ਉਹਨਾਂ ਦੀ ਕੋਈ ਗੱਲ ਨਹੀਂ। ਹੋਰ ਜਿਹੜੇ ਇੱਕ ਖਾਸ ਵਰਗ ਦਾ ਕੋਈ ਧਾਰਮਿਕ ਕੋਈ ਲੀਡਰ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ, ਉਹਦੇ ਉੱਤੇ ਕੋਈ ਗੱਲ ਨਹੀਂ। ਪਰ ਤੁਸੀਂ ਇਹ ਦੇਖੋ ਵੀ ਇੱਥੇ ਜਿਹੜਾ ਉਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਸਰਕਾਰ ਉਹ ਕਹਿੰਦੀ ਪੈਸੇ ਵੀ ਅਸੀਂ ਲਾਵਾਂਗੇ ਪਰ ਤੁਸੀਂ ਕਿਉਂਕਿ ਇਹਦੀ ਸਰਕਾਰ ਡੇਗੋ, ਕਿਉਂਕਿ ਉਹ ਬੰਦੇ ਨੇ ਬੜੀ ਹਿੱਕ ਠੋਕ ਕੇ ਭਾਰਤ ਸਰਕਾਰ ਦਾ ਕਈ ਮਾਮਲਿਆਂ ਦੇ ਵਿੱਚ ਆਲੋਚਨਾ ਕੀਤੀ ਸੀ। ਨਰਿੰਦਰ ਮੋਦੀ ਨੇ ਫੋਟੋਆਂ ਅਪਲੋਡ ਕੀਤੀਆਂ ਸੀ। ਉਸ ਤੋਂ ਬਾਅਦ ਭਾਰਤ ਤੇ ਮਾਲਦੀਵ ਦਾ ਜਿਹੜਾ ਆਪਸੀ ਰਿਸ਼ਤਿਆਂ ਦਾ ਜਿਹੜਾ ਤਣਾਅ ਉਹ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਜੰਗਾਂ ਰੁਕਵਾਉਣ ਦਾ ਦਾਅਵਾ ਕਰਨ ਵਾਲੇ ਲੋਕ ਆਪਣੇ ਹਾਲਾਤ ਜਿਹੜੇ ਉਹਨਾਂ ਤੋਂ ਸੂਤ ਨਹੀਂ ਆ ਰਹੇ ਤੇ ਦੂਜੇ ਮੁਲਕਾਂ ਦੀਆਂ ਉਹ ਸਰਕਾਰਾਂ ਡੇਗ ਰਹੇ ਨੇ। ਜੀ
ਜੀ। ਇੱਕ ਪਾਸੇ ਤਾਂ ਇੰਡੀਆ ਵਾਲੇ ਮਾਲਦੀਵਜ਼ ਦੀ ਜਿਹੜੀ ਸਰਕਾਰ ਆ, ਜੀ ਉਹਨੂੰ ਸਿੱਟਣ ਦੇ ਲਈ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਸੀ, ਪਰ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਭਾਰਤ ਦਾ ਬਹੁਤ ਹੂੰ ਵੱਡਾ ਹਿੱਸਾ ਜਿਹੜਾ ਆ ਉਹ ਮੱਲਿਆ ਆਪਣੇ ਕਬਜ਼ੇ 'ਚ ਲੈ ਰਿਹਾ ਹੈਗਾ ਆ। ਜੀ ਕਹਿੰਦੇ ਵੀ ਚਾਈਨਾ ਮੇਕਸ ਅਨਦਰ ਮੂਵ ਟੂ ਅਸਰਟ ਟੈਰੀਟੋਰੀਅਲ ਕਲੇਮ, ਕ੍ਰੀਏਟਸ ਨਿਊ ਕਾਉਂਟੀ ਵਿਦ ਲਾਰਜ ਪਾਰਟ ਆਫ ਇੰਡੀਆਜ਼ ਐਕਸਾਈ ਚੇਨ। ਜੀ ਇੰਡੀਆ ਦੇ ਬਹੁਤ ਵੱਡੇ ਏਰੀਏ ਦਾ ਦੋ ਨਵੀਆਂ ਉਹ ਕਾਉਂਟੀਜ਼ ਜਿਹੜੀਆਂ ਬਣਾ ਰਹੇ ਆ ਜੋ ਚਾਈਨਾ ਦੇ ਅੰਡਰ ਹੋਊਗਾ। ਜੇ ਮੈਂ ਤੁਹਾਨੂੰ ਏਰੀਆ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ। ਕਹਿੰਦੇ ਵੀ 38,000 ਸਕੁਅਰ ਕਿਲੋਮੀਟਰ ਜੀ ਜੋ ਇੰਡੀਆ ਦਾ ਏਰੀਆ ਚਾਈਨਾ ਵਾਲੇ ਇਲੀਗਲੀ ਆਕੂਪਾਈ ਕਰ ਰਿਹਾ ਤੇ ਉਹ ਆਪਣੇ ਮੁਲਕ 'ਚ ਐਡ ਕਰਨ ਜਾ ਰਿਹਾ 38,000 ਸਕੁਅਰ ਕਿਲੋਮੀਟਰ। ਜੀ 38,000 ਇੱਕ ਪਾਸੇ ਨੂੰ ਲਾ ਲਓ ਕਿਲੋਮੀਟਰ ਤੇ 38,000 ਦੂਜੇ ਪਾਸੇ ਨੂੰ। ਹੂੰ ਚਾਈਨਾ ਨੇ ਦੋ ਨਵੀਆਂ ਕਾਉਂਟੀਜ਼ ਜਿਹੜੀਆਂ ਆ ਉਹ ਇਸ ਐਕਸਾਈ ਚਿੰਨ ਵਾਲਾ ਜੋ ਇਲੀਗਲੀ ਆਕੂਪਾਈ ਉਹਨੀ ਏਰੀਆ ਕੀਤਾ ਗਿਆ ਆ ਉਹ ਅਨਾਉਂਸ ਕਰਨ ਜਾ ਰਹੇ ਹੈਗੇ ਆ। ਇਹ ਉਦੋਂ ਹੋਇਆ ਜਦੋਂ ਜਿਹੜਾ ਇੰਡੀਆ ਦਾ ਆਪਣੇ ਆਪ ਨੂੰ ਬਹੁਤ ਸਟਰੋਂਗ ਮੈਨ ਜੀ ਜੋ ਸਮਝਦਾ ਨੈਸ਼ਨਲ 5 ਇੰਚ ਸਿਕਿਉਰਿਟੀ ਦੀ ਐਡਵਾਈਜ਼ਰ ਸੀਨੇ ਵਾਲਾ ਹਾਂਜੀ ਅਜੀਤ ਡੋਵਾਲ ਤੇ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਜੀ, ਹੂੰ ਉਹਨਾਂ ਦੀ ਜਦੋਂ ਦਸੰਬਰ 18 ਨੂੰ ਮੀਟਿੰਗ ਹੋਈ ਤੇ ਉਹ ਤੋਂ 10 ਦਿਨਾਂ ਬਾਅਦ ਇਹ ਜਿਹੜੀ ਰਿਪੋਰਟ ਆ ਗਈ ਕਿ ਚਾਈਨਾ ਵਾਲੇ ਤਾਂ ਜੋ ਆਹ ਕੁਝ ਕਰ ਰਹੇ ਹੈਗੇ ਆ। ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਜੋ ਲਾਈਨ ਆਫ ਕੰਟਰੋਲ ਆ ਉਸ ਏਰੀਏ ਦੇ ਅੰਦਰ ਬਹੁਤ ਅੰਦਰ ਤੱਕ ਜਿਹੜੀ ਆ ਉਹ ਆ ਚੁੱਕੀ ਹੈਗੀ ਆ। ਜੀ ਹਾਲਾਂਕਿ ਜੋ ਇੰਡੀਆ ਵਾਲੇ ਆ ਉਹ ਬਾਰ-ਬਾਰ ਨੈਗੋਸ਼ੀਏਸ਼ਨ ਕਰ ਰਹੇ ਆ। ਕੱਲਾ ਚਾਈਨਾ ਨਹੀਂ ਕਹਿੰਦੇ ਪਈ, ਪਾਕਿਸਤਾਨ ਦਾ ਵੀ ਚਾਈਨਾ ਵਾਲਿਆਂ ਨੇ 5180 ਸਕੁਅਰ ਕਿਲੋਮੀਟਰ ਆਫ ਏਰੀਆ ਜਿਹੜਾ ਆ ਹੂੰ ਉਹਨਾਂ ਦਾ ਸੈਕਸ ਗੇਮ ਵੈਲੀ ਜੋ ਆ ਉਹ 1963 ਤੋਂ ਆਪਣੇ ਕਬਜ਼ੇ 'ਚ ਰੱਖਿਆ ਹੋਇਆ ਹੈਗਾ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ 90,000 ਸਕੁਅਰ ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ ਚਾਈਨਾ ਵਾਲੇ ਇਹ ਕਹਿੰਦੇ ਵੀ ਸਾਡਾ ਪਾਰਟ ਹੈਗਾ ਆ ਹੂੰ ਤੇ ਇਸ ਨੂੰ ਉਹ ਜ਼ੈਂਗਨੈਨ ਜਾਂ ਸਾਊਥ ਤਿੱਬਤ ਕਰਕੇ ਕਹਿ ਰਹੇ ਹੈਗੇ ਆ। ਇਸੇ ਤਰ੍ਹਾਂ ਬੀਜਿੰਗ ਜੋ ਆ ਚਾਈਨਾ ਉਹ 2000 ਸਕੁਅਰ ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸਟੇਟ ਆਫ ਇੰਡੀਆ ਉਹਦਾ ਆਪਣੇ ਜਿਹੜਾ ਕਬਜ਼ੇ 'ਚ ਲੈਣ ਨੂੰ ਫਿਰਦੇ ਆ। ਉਹ ਕਹਿੰਦੇ ਉਹ ਕਲੇਮ ਕਰ ਰਹੇ ਆ ਵੀ ਇਹ ਸਾਡਾ ਏਰੀਆ ਹੈਗਾ। ਸੋ ਚਾਈਨਾ ਵਾਲੇ ਬਹੁਤ ਵੱਡਾ ਏਰੀਆ ਇੰਡੀਆ ਦਾ ਦੱਬੀ ਬੈਠੇ ਆ ਜਾਂ ਉਹ ਕਹਿੰਦੇ ਆ ਵੀ ਅਸੀਂ ਦੱਬ ਲਵਾਂਗੇ ਉਸ ਟਾਈਮ ਤੇ ਜਿਸ ਟਾਈਮ ਇੰਡੀਆ ਵਾਲੇ ਇਹ ਸੋਚਦੇ ਆ ਵੀ ਅਸੀਂ ਖਰੇ ਅਮਰੀਕਾ ਵਾਂਗ ਸੁਪਰ ਪਾਵਰ ਬਣ ਜਾ ਰਹੇ ਆ ਤੇ ਅਸੀਂ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਉਹ ਸਿੱਟ ਦੇਣੀ ਹੈਗੀ। ਸਿੱਟਦੇ ਨਹੀਂ ਬਿਲਕੁਲ ਜੀ। ਸੋ ਇੱਥੇ ਹਰਜੋਤ ਸਿੰਘ ਜੀ ਆਪਾਂ ਇੱਕ ਹੋਰ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਸ਼ਾਰਟ ਬ੍ਰੇਕ ਦੇ ਲਈ, ਤੇ ਜਲਦ ਵਾਪਸੀ ਕਰਾਂਗੇ ਤੇ ਉਸ ਤੋਂ ਬਾਅਦ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸਰੋਤੇ ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਜਲਦ ਵਾਪਸੀ ਇੱਕ ਹੋਰ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵਿੱਚ ਚਲੀਏ। ਅੱਜ ਜੋ ਸਟਾਕ ਮਾਰਕੀਟ ਆ, ਕਾਫੀ ਝਟਕਾ ਲੱਗ ਰਿਹਾ ਹੈਗਾ। 2024 ਦਾ ਸਾਲ ਜਿਹੜਾ ਖਤਮ ਹੋਣ ਵਾਲਾ, ਕੱਲ ਨੂੰ ਲਾਸਟ ਡੇ ਆ ਤੇ ਅੱਜ ਡਾਓ ਜੋਨ ਇੰਡਸਟਰੀਅਲ 350 ਪੁਆਇੰਟ 357 ਪੁਆਇੰਟ ਜਾਣੀ ਕਿ 0.8% ਡਾਊਨ ਆ। ਇੱਕ ਟਾਈਮ ਦੇ ਉੱਤੇ ਤਾਂ 700 ਪੁਆਇੰਟ ਡਾਊਨ ਚੱਲ ਗਿਆ ਸੀ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਜਿਹੜੀਆਂ ਕਰ ਰਹੇ ਹੈਗੇ ਆ। S&P ਇੰਡੈਕਸ 0.9% ਡਾਊਨ ਗਿਆ ਤੇ ਨੈਸਡੈਕ 1% ਦੇ ਕਰੀਬ ਡਾਊਨ ਗਿਆ ਹੈਗਾ। ਸੋ ਸਟਾਕ ਮਾਰਕੀਟ ਨੂੰ ਅੱਜ ਕਾਫੀ ਜ਼ਿਆਦਾ ਜਿਹੜਾ ਝਟਕਾ ਆ ਉਹ ਲੱਗ ਰਿਹਾ ਹੈ। ਜੀ ਬਿਲਕੁਲ, ਇਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਆਪਾਂ ਜਿਹੜੇ ਲੰਘੇ ਦਿਨਾਂ ਦੇ ਵਿੱਚ ਜਿਹੜੇ ਹਵਾਈ ਹਾਦਸੇ ਵਾਪਰੇ ਨੇ, ਉਹਨਾਂ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਜਿਹੜਾ ਹਵਾਈ ਹਾਦਸਾ ਵਾਪਰਿਆ ਸੀਗਾ ਜੀ, ਉਹਦੇ ਵਿੱਚ 179 ਮੌਤਾਂ ਹੋਈਆਂ, 2 ਜਣੇ ਬਚੇ ਨੇ ਬੜੀ ਮੁਸ਼ਕਿਲ ਦੇ ਨਾਲ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀ ਪਾਲ 에ਅਰਲਾਈਨ ਦਾ ਇੱਕ ਜਹਾਜ਼ ਹੈ, ਲੈਂਡਿੰਗ ਦੇ ਮੌਕੇ ਨੂੰ ਅੱਗ ਲੱਗ ਗਈ ਸੀ। ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ, ਪਰ ਫਿਰ ਵੀ ਜਿਹੜਾ ਉਹ ਤਹਿਕੀਕਾਤ ਜਿਹੜੀ ਹੈ, ਜਾਂਚ ਕਹਿ ਲਓ, ਇਨਵੈਸਟੀਗੇਸ਼ਨ ਕਹਿ ਲਓ, ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਆ। ਪਰ ਦੁਨੀਆ ਭਰ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲੋਕ ਟਰੈਵਲ ਕਰਦੇ ਨੇ, ਤਾਂ ਇਸ ਕਰਕੇ ਹਵਾਈ ਹਾਦਸਿਆਂ ਨੇ ਇੱਕ ਵਾਰੀ ਲੋਕਾਂ ਨੂੰ ਜਿਹੜਾ ਹਿਲਾ ਕੇ ਜ਼ਰੂਰ ਰੱਖ ਦਿੱਤਾ ਹੈ। ਲੰਘੇ 7 ਦਿਨਾਂ ਦੇ ਪਹਿਲਾਂ ਕਹਿ ਸਕਦੇ ਹਾਂ ਆਪਾਂ 3 ਅਜਿਹੇ ਵੱਡੇ ਹਾਦਸੇ ਵਾਪਰੇ, ਜਿਨ੍ਹਾਂ ਦੇ ਵਿੱਚ ਅਜ਼ਰਬਾਈਜਾਨ ਵਾਲਾ ਜਿਹੜਾ ਉਸ ਮਾਮਲੇ ਦੇ ਵਿੱਚ ਤਾਂ ਹੁਣ ਰੂਸ ਨੇ ਡੇਗਿਆ ਸੀ ਉਹ ਜਹਾਜ਼, ਤੇ ਉਹਨਾਂ ਦੀ ਜਿਹੜੀ ਸਰਕਾਰ ਆ ਅਜ਼ਰਬਾਈਜਾਨ ਦੀ, ਉਹਨਾਂ ਨੇ ਕਿਹਾ ਵੀ 3 ਸ਼ਰਤਾਂ ਉਹਨਾਂ ਨੇ ਰੱਖੀਆਂ ਸੀ ਇਸ ਸਰਕਾਰ ਦੇ ਮੂਹਰੇ। ਇੱਕ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਵਾਕਈ ਉਸ ਜਿਹੜਾ ਉਹ ਮਾਫੀ ਮੰਗਣ, ਕਿਉਂਕਿ ਹਾਦਸਾ ਉਹਨਾਂ ਤੋਂ ਹੋਇਆ ਰੂਸ ਤੋਂ। ਦੂਜਾ ਕਿ ਉਹ ਆਪਣਾ ਗੁਨਾਹ ਕਬੂਲਣ ਇਸ ਮਾਮਲੇ ਦੇ ਵਿੱਚ, ਤੇ ਤੀਜਾ ਜਿਹੜਾ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀ ਜਾਵੇ ਤੇ ਉਹਨਾਂ ਦੀ ਅਪਰਾਧਿਕ ਜ਼ਿੰਮੇਵਾਰੀ ਜਿਹੜੀ ਉਹ ਤੈਅ ਹੋਵੇ। ਇਹਦੇ ਵਿੱਚ 38 ਜਣਾਂ ਦੀ ਮੌਤ ਹੋਈ ਸੀ ਤੇ ਲਗਭਗ 180 ਜਣੇ ਜਿਹੜੇ ਦੱਖਣੀ ਕੋਰੀਆ ਦੇ ਵਿੱਚ ਜਹਾਜ਼ ਹਾਦਸਾ ਜਿਹੜਾ ਵਾਪਰ ਗਿਆ ਸੀਗਾ। ਉਸ ਦੇ ਵਿੱਚ ਕੈਨੇਡਾ ਵਾਲੇ ਦੇ ਵਿੱਚ ਜਿਹੜਾ ਪਾਲ 에ਅਰਲਾਈਨ ਵਾਲਾ ਤੇ ਜਿਹੜਾ ਹੈਲੀਫੈਕਸ 에ਅਰਪੋਰਟ ਦੇ ਉੱਤੇ ਵਾਪਰਿਆ ਸੀ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਲੋ ਚੰਗੀ ਗੱਲ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਜਿਹੜਾ ਰਿਹਾ। ਦੱਖਣੀ ਅਫਰੀਕਾ ਦੇ ਨਾਲ ਹੀ ਮਿਲਦਾ ਜੁਲਦਾ ਜਿਹੜਾ ਇਹ ਹਾਦਸਾ ਸੀਗਾ, ਕੈਨੇਡਾ ਵਾਲਾ ਸੀਗਾ, ਕਿਉਂਕਿ ਉੱਥੇ ਵੀ ਜਿਹੜਾ ਲੈਂਡਿੰਗ ਗੇਅਰ ਦੇ ਵਿੱਚ ਦਿੱਕਤ ਆਈ ਤੇ ਉਸ ਤੋਂ ਬਾਅਦ ਪਹੀਆ ਨਹੀਂ ਖੁੱਲਿਆ, ਤੇ ਇੱਥੇ ਵੀ ਤਕਰੀਬਨ ਉਸੇ ਤਰ੍ਹਾਂ ਦਾ ਜਿਹੜਾ ਹਾਲਾਤ ਸੀਗਾ ਉਹ ਬਣਿਆ, ਪਰ ਫਿਰ ਵੀ ਇੱਥੇ ਬਚਾ ਰਹਿ ਗਿਆ ਜਾਨੀ ਨੁਕਸਾਨ ਤੋਂ। ਲੈਂਡਿੰਗ ਦੇ ਮੌਕੇ ਜਹਾਜ਼ ਨੂੰ ਅੱਗ ਜਿਹੜੀ ਆ ਉਹ ਜ਼ਰੂਰ ਲੱਗ ਗਈ ਸੀ। ਸੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਾਲ ਦੇ ਅੰਤ ਹੈ ਤੇ ਇਸ ਕਰਕੇ ਲੋਕ 에ਅਰ ਟਰੈਵਲ ਬਹੁਤ ਕਰਦੇ ਨੇ, ਖੌਫਜ਼ਦਾ ਮਹਿਸੂਸ ਕਰ ਰਹੇ ਸੀ। ਹਾਦਸਾ ਤਾਂ ਚਲੋ ਕਿਤੇ ਵੀ ਵਾਪਰ ਸਕਦਾ ਹੈ, ਪਰ ਹਾਂ ਇਹਤਿਆਤ ਜਿਹੜਾ ਉਹ ਵਰਤਣਾ ਜ਼ਰੂਰੀ ਆ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਦੁਨੀਆ ਖੜ ਗਈ ਹੈ, ਦੁਨੀਆ ਤਾਂ ਉਸੇ ਤਰੀਕੇ ਦੇ ਨਾਲ ਚੱਲ ਜਿਹੜੀ ਆ ਉਹ ਰਹੀ ਹੈ ਜੀ। ਤੇ ਪ੍ਰਵੀਨ ਜੀ, ਆਪਣਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਤੇ ਇਸ ਤੋਂ ਅੱਗੇ ਜਿਹੜੇ ਪ੍ਰੋਗਰਾਮ ਆ ਉਹ ਜਰੂਰ ਦੱਸਦੇ ਜਾਈਏ। ਹਾਂਜੀ ਜੀ, ਅਗਲਾ ਪ੍ਰੋਗਰਾਮ ਮਸੂਦ ਮੱਲੀ ਜੀ ਲੈ ਕੇ ਆਣਗੇ ਜੀ। ਮਸੂਦ ਮੱਲੀ ਜੀ ਅੱਜ ਕਿਉਂਕਿ ਉਹ ਜਿਹੜੇ ਟੂਰ ਕਰ ਰਹੇ ਨੇ ਲਗਾਤਾਰ ਖਾਦਮ ਜੁਐਲਰ ਦਾ, ਤੇ ਅੱਜ ਪ੍ਰਵੀਨ ਮਸੂਦ ਜੀ ਲੈ ਕੇ ਆਉਣਗੇ। ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮੈਂ ਆਵਾਂਗੀ ਨਾਲ ਹਨੇਰੀਆਂ ਦੇ। ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਤੁਸੀਂ ਪੰਜਾਬੀ ਰੇਡੀਓ ਐਸਏ ਦੇ ਉੱਤੇ ਸੁਣੋਗੇ ਨਜ਼ਰੀਆ ਪ੍ਰੋਗਰਾਮ। ਨਜ਼ਰੀਏ ਤੋਂ ਬਾਅਦ ਤੁਸੀਂ 1 ਵਜੇ ਸੁਣੋਗੇ ਪੰਜਾਬੀ ਰੇਡੀਓ ਐਸਏ ਦੇ ਪ੍ਰੋਗਰਾਮ ਕੁਝ ਗੱਲਾਂ ਤੇ ਕੁਝ ਗੀਤ, ਤੇ 2 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਮਨਦੀਪ ਪੁਨੀਆ ਜੀ ਦੇ ਨਾਲ ਬਿਯੋਂਡ ਹੈਡਲਾਈਨਸ। 2:30 ਵਜੇ ਪ੍ਰੋਗਰਾਮ ਰਿਸ਼ਤੇ ਤੇ 3 ਵਜੇ ਪ੍ਰੋਗਰਾਮ ਜਿਹੜਾ ਉਹ ਹੋਊਗਾ ਅੱਜ ਸਾਂਝੀ ਸਾਥ। ਅੱਜ ਕਿਉਂਕਿ ਸੋਮਵਾਰ ਆ ਤੇ ਅੱਜ ਟੈਕ ਦੇ ਨਾਲ ਸੰਬੰਧਿਤ ਜਿਹੜਾ ਉਹ ਪੰਜਾਬੀ ਰੇਡੀਓ ਐਸਏ ਦਾ ਇੱਕ ਉਪਰਾਲਾ ਹੈ ਕਿ ਟੈਕ ਦੇ ਨਾਲ ਜੋੜਿਆ ਜਾਵੇ ਆਪਣੇ ਭਾਈਚਾਰੇ ਨੂੰ, ਤੇ ਕੀ ਕੁਝ ਵਾਪਰਿਆ ਉਹ 3 ਤੋਂ 4 ਤੁਹਾਨੂੰ ਜਿਹੜਾ ਟੈਕ ਟਾਕ ਆ ਪ੍ਰੋਗਰਾਮ ਉਹਦੇ ਵਿੱਚ ਦੱਸਿਆ ਜਾਊਗਾ। 4 ਤੋਂ ਲੈ ਕੇ 5:30 ਤੱਕ ਪ੍ਰੋਗਰਾਮ ਲੈ ਕੇ ਆਉਣਗੇ ਬਲਵਿੰਦਰ ਕੌਰ ਖਾਲਸਾ ਜੀ, ਤੇ ਉਸ ਤੋਂ ਬਾਅਦ 5:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਕਈ ਅਹਿਮ ਤੇ ਕਈ ਖਾਸ ਘਟਨਾਵਾਂ ਨੂੰ ਲੈ ਕੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ, ਕੁਝ ਜਿਹੜੇ ਤੱਤ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੀ। 4 ਤੋਂ 5 ਵਜੇ ਵਾਲਾ ਜਿਹੜਾ 5:30 ਵਜੇ ਵਾਲਾ ਪ੍ਰੋਗਰਾਮ ਜਿਹੜੇ ਬਲਵਿੰਦਰ ਕੌਰ ਲੈ ਕੇ ਆਉਂਦੇ ਆ, ਉਹਦੇ ਵਿੱਚ ਤੁਹਾਡੀਆਂ ਕਾਲਸ ਵੀ ਲਈਆਂ ਜਾਣਗੀਆਂ। ਪਿਛਲੇ 15 ਦਿਨਾਂ ਤੋਂ ਪੰਜਾਬੀ ਰੇਡੀਓ USA ਦਾ ਲਗਭਗ ਹਰ ਪ੍ਰੋਗਰਾਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ ਆ। ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਿਆ, ਇਹ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ। ਚੰਗਾ ਲੱਗਿਆ, ਉਹਦੇ 'ਚ ਅਸੀਂ ਕੋਈ ਸੁਧਾਰ ਕਰ ਸਕਦੇ ਹਾਂ, ਉਹ ਵੀ ਦੱਸਿਓ, ਤਾਂ ਕਿ ਸਾਨੂੰ ਪਤਾ ਲੱਗ ਜਾਏ, ਕਿਉਂਕਿ ਸਾਡਾ ਹਰ ਪ੍ਰੋਗਰਾਮ ਉਹ ਜਿਹੜਾ ਆ ਸਮਰਪਿਤ
ਰਿਹਾ ਹੈਗਾ। ਸਾਹਿਬਜ਼ਾਦਿਆਂ ਨੂੰ ਕਥਾ ਵੀ ਅੱਜ ਵੀ ਆਖਰੀ ਕਥਾ ਭਾਈ ਹਰਪਾਲ ਸਿੰਘ ਉਹਨਾਂ ਦੀ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਸਰਵਣ ਕਰੋਗੇ। ਇਸ ਤੋਂ ਪਹਿਲਾਂ ਵੀ ਲਗਾਤਾਰ ਜਿਹੜੀ ਕਥਾ ਚੱਲਦੀ ਰਹੀ ਆ। ਹੋਰ ਜਿਹੜੇ ਪ੍ਰੋਗਰਾਮ ਆ ਨਜ਼ਰੀਆ ਦੇ ਵਿੱਚ ਗੱਲਾਂ ਦੇ ਗੀਤ ਦੇ ਵਿੱਚ ਕੁਝ ਗੱਲਾਂ ਕੁਝ ਗੀਤ, ਪ੍ਰਵੀਨ ਮਸੂਦ ਦੇ ਵੀ ਪ੍ਰੋਗਰਾਮ, ਹਾਂਜੀ ਹੋਰ ਜਿੰਨੇ ਵੀ ਪ੍ਰੋਗਰਾਮ ਸੀ ਉਹ ਸਮਰਪਿਤ ਰਹੇ ਆ ਜ਼ਰੂਰ, ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਵੀ ਹਾਂ ਜਿਹੜੇ ਸਾਡੇ ਸਰੋਤੇ ਆ ਉਹ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਜਾਂ ਉਹਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਸੁਧਾਰ ਆ ਉਹ ਕਰ ਸਕੀਏ। ਤੇ ਤੁਸੀਂ ਉਸ ਟਾਈਮ ਜ਼ਰੂਰ ਪੰਜਾਬੀ ਰੇਡੀਓ USA ਦਾ ਜਿਹੜਾ ਲਾਈਵ ਪ੍ਰੋਗਰਾਮ ਹੋਣਾ 4 ਵਜੇ ਤੋਂ ਲੈ ਕੇ 5:30 ਵਜੇ ਤਾਈਂ ਕਾਲ ਕਰਕੇ ਆਪਣੇ ਵਿਚਾਰ ਦੱਸਿਓ 408 272 5200 ਦੇ ਉੱਤੇ। ਤੇ ਅੱਜ ਸਾਡੇ ਟੀਮ ਦੇ ਮੈਂਬਰ ਮਸੂਦ ਮੱਲੀ ਤੇ ਅਮਰਜੀਤ ਸਿੰਘ ਹੋਣੀ ਸੈਕਰਾਮੈਂਟੋ ਪਹੁੰਚੇ ਆ, ਖਾਦਮ ਜਵੈਲਰ ਹੋਣਾ ਦੇ ਉਹਨਾਂ ਦੇ ਬਹੁਤ ਸਾਰੇ ਰੈਫਰਲਸ ਨਿਕਲਦੇ, ਨਾਮ ਨਿਕਲਣੇ ਆ। ਮੇਰੇ ਖਿਆਲ ਨਾਲ 3 ਵਜੇ ਦੇ ਕਰੀਬ ਪ੍ਰੋਗਰਾਮ ਹੋਣਾ, 3 ਤੋਂ 5। ਤੇ ਜ਼ਰੂਰ ਜਿਹੜੇ ਸਾਡੇ ਸੈਕਰਾਮੈਂਟੋ ਏਰੀਆ ਦੇ ਸਰੋਤੇ ਵੀ ਆ ਜੇ ਮਿਲ ਸਕਦੇ ਹੋਏ ਜ਼ਰੂਰ ਉਹਨਾਂ ਨੂੰ ਮਿਲ ਕੇ ਆਇਓ, ਤਾਂ ਕਿ ਪਤਾ ਲੱਗਦਾ ਵੀ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਆਪਣੀ ਟੀਮ ਦੇ ਮੈਂਬਰ ਪਹੁੰਚੇ ਹੋਏ ਆ। ਕੱਲ ਉਹ ਟ੍ਰੇਸੀ ਦੇ ਵਿੱਚ ਸੀਗੇ ਜੀ। ਸੋ ਇੱਥੇ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਤੁਹਾਡੇ ਸਾਰਿਆਂ ਤੋਂ ਲੈਣਾ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।